ਹਾਂਜੀ। ਹਾਂਜੀ ਹੁਣ ਦੇਖੋ ਭਲਾ ਜੀ ਹੋ ਗਿਆ ਸ਼ੁਰੂ। ਨਹੀਂ ਸ਼ੋ ਹੀ ਨਹੀਂ ਹੋ ਰਿਹਾ। ਨੈਟ ਨਹੀਂ ਚਲਾਉਣਾ। ਭਾਈ ਮੇਰੇ ਫੋਨ ਤੇ 2 ਡਿਵਾਈਸਾਂ ਐਕਟਿਵ ਨੇ। ਤੋ ਨਾਜ਼ਰੀਨ ਥੋੜਾ ਇੰਟਰਨੈਟ ਦਾ ਇਸ਼ੂ ਹੋ ਗਿਆ ਸੀ, ਉਸ ਤੋਂ ਬਾਅਦ ਅਸੀਂ ਆਪਣੀ ਗੱਲ ਜਿਹੜੀ ਉੱਥੋਂ ਦੁਬਾਰਾ ਸ਼ੁਰੂ ਕਰਨੇ ਆ। ਦਸਰ ਭਾਈ ਕੁਝ ਕਹਿ ਰਹੇ ਸਨ, ਜ਼ਰਾ ਉਹਨਾਂ ਦੀ ਗੱਲ ਸੁਣਿਓ। ਸੁਣਾਓ ਭਾਜੀ। ਮੈਨੂੰ ਤੇ ਲਾਈਵ ਸ਼ੋ ਹੀ ਨਹੀਂ ਹੋ ਰਿਹਾ। वो इन्नी कुछ चली थोड़ी पट्टी बस बात कटी गई। ਭਾਜੀ ਕਰੋ ਸ਼ੁਰੂ। चलदा पे ਕਰ ਲਓ ਅਗਰ ਨਹੀਂ ਯਕੀਨ ਆ ਰਿਹਾ। यार नहीं चलदा देख लो ਉੱਥੇ ਹੀ ਸ਼ੁਰੂ ਕਰਨਾ। ਹਾਂਜੀ ਉੱਥੋਂ ਸ਼ੁਰੂ ਕਰੋ, ਹੋਰ ਕਿੱਥੇ। ਅਸਲ ਨਾਲ ਥੋੜਾ ਇੰਟਰਨੈਟ ਦਾ ਪਤਾ ਨਹੀਂ ਇਸ਼ੂ ਅੱਜ ਕੱਲ੍ਹ ਚੱਲ ਰਿਹਾ। YouTube ਦਾ ਵੀ, YouTube ਵੀ ਸ਼ਾਇਦ ਡਾਊਨ ਹੈ ਤੇ ਅੱਛਾ ਅਸਲ ਦੇ ਵਿੱਚ ਨਾ ਅਸੀਂ ਗੱਲ ਇਹ ਕਰਦੇ ਪਏ ਸਾਂ ਕਿ ਨਾ ਜ਼ੁਬਾਨ ਦਾ, ਸਕਾਫਤ ਦਾ ਤੇ ਲੋਕਾਂ ਦੇ ਰਹਿਣ ਸਹਿਣ ਦਾ ਕਿਸੇ ਵੀ ਮਜ਼ਹਬ ਦੇ ਨਾਲ ਕੋਈ ਤਾਲੁਕ ਨਹੀਂ ਹੁੰਦਾ ਹੈ। ਫਿਰ ਉਹਨੂੰ ਇੱਕ ਖਾਸ ਮਜ਼ਹਬ ਨਾਲ ਜੋੜਨਾ ਵੀ ਜਿਹੜਾ ਨਾ ਉਹ ਸਕਾਫਤ ਦੀ ਆਪਣੀ ਤੋਹੀਨ ਹੁੰਦੀ ਹੈ। ਇੱਕ ਮਿਸਾਲ ਦੇ ਤੌਰ ਤੇ ਮੈਂ ਗੱਲ ਕਰਨਾ ਵਾਂ ਕਿ ਜੇ ਅੱਜ ਕੱਲ੍ਹ ਦੇ ਅਰਬੀਆਂ ਨੂੰ ਵੇਖੀਏ ਹਾਂਜੀ ਤੇ ਉਹਨਾਂ ਨੂੰ ਅਸੀਂ ਜੋੜ ਲਈਏ ਕਿ ਜੀ ਇਸਲਾਮ ਇਹੀ ਹੈ ਤੇ ਬੜੀ ਇਸਲਾਮ ਦੀ ਤੋਹੀਨ ਹੈ। ਆ ਜੋ ਸੂਰਤ ਹਾਲ ਹੈ ਜੋ ਤੁਹਾਡੇ ਸੂਰਤ ਸਾਹਮਣੇ ਹੀ ਹਾਲ ਹੈ। ਜਿਹੜੀ ਨਾ ਚੱਲਦੀ ਪਈ, ਠੀਕ ਹੈ। ਇਸੇ ਤਰ੍ਹਾਂ ਹੀ ਜੇ ਅੱਜ ਕੱਲ੍ਹ ਦੇ ਗੋਰੇ ਨੂੰ ਵੇਖੀਏ ਤੇ ਸਮਝੀਏ ਕਿ ਸ਼ਾਇਦ ਜਿਹੜੇ ਕ੍ਰਿਸਚਨ ਨੇ ਜਾਂ ਈਸਾਈ ਨੇ ਜਿਹੜੇ ਉਹਨਾਂ ਦੀ ਉਹ ਇਹੀ ਕੁਛ ਹੈ ਤੇ ਉਹ ਵੀ ਬਹੁਤ ਗਲਤ ਹੈ, ਹਾਂਜੀ ਠੀਕ ਹੈ। ਇਹ ਜ਼ਰੂਰ ਹੋ ਸਕਦਾ ਹੈ ਕਿ ਨਾ ਕੁਛ ਲੋਕ ਕੁਛ ਸਪੈਸੀਫਿਕ ਚੀਜ਼ਾਂ ਜਿਹੜੀਆਂ ਨਾ ਫੋਲੋ ਕਰ ਰਹੇ ਹੋਣ, ਠੀਕ ਹੈ। ਉਹਦੀ ਬੁਨਿਆਦ ਤੇ ਨਾ ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਮੁਸਲਿਮ ਨੇ, ਇਹ ਕ੍ਰਿਸਚਨਸ ਨੇ ਤੇ ਇਹ ਹਿੰਦੂ ਨੇ ਜਾਂ ਇਹ ਸਿੱਖ ਨੇ। ਅਸਲ ਵਿੱਚ ਨਾ ਦਸਰ ਭਾਈ ਤੁਹਾਡੇ ਮੈਂ ਗੱਲ ਟੋਕਣਾ ਵਾ। ਇਹ ਜਿਹੜੇ ਲੋਕ ਕਹਿੰਦੇ ਨੇ ਨਾ ਕਿ ਪੰਜਾਬੀ ਜਿਹੜੀ ਸਿੱਖਾਂ ਦੀ ਜ਼ੁਬਾਨ ਹੈ, ਉਹ ਕਿਸ ਤਰ੍ਹਾਂ ਹੈ। ਕੁਰਾਨ ਪਾਕ ਅਰਬੀ ਵਿੱਚ ਆਇਆ ਨਾ, ਹਾਂਜੀ ਉਹ ਹੁਣ ਸਿਰਫ ਅਰਬਾਂ ਦਾ ਤੇ ਹੈ ਨਹੀਂ, ਪੂਰੀ ਦੁਨੀਆ ਤੇ ਫੈਲਿਆ। ਅਸੀਂ ਅਗਰ ਕੋਈ ਦੁਆ ਕਰਨੇ ਆ ਤੇ ਅਸੀਂ ਉਹ ਦੁਆ ਪੰਜਾਬੀ ਵਿੱਚ ਵੀ ਕਰ ਸਕਦੇ ਆ, ਅੱਲਾਹ ਪਾਕ ਸੁਣਦੇ ਨੇ। ਅਸੀਂ ਉਰਦੂ ਵਿੱਚ ਵੀ ਕਰ ਸਕਦੇ ਆ, ਤੁਸੀਂ ਈਵਨ ਇੰਗਲਿਸ਼ ਵਿੱਚ ਵੀ ਕਰ ਸਕਦੇ ਹੋ। ਇਹਦੇ ਵਿੱਚ ਕੋਈ ਮਜ਼ਾਕਾ ਨਹੀਂ ਹੈ, ਕੋਈ ਗਲਤ ਗੱਲ ਨਹੀਂ ਹੈ। ਇਸੇ ਤਰ੍ਹਾਂ ਹੀ ਪੰਜਾਬੀ ਨੂੰ ਸਿੱਖਾਂ ਦੇ ਨਾਲ ਜੋੜਨਾ ਕਿ ਉਹਨਾਂ ਦੀ ਮਜ਼ਹਬੀ ਜ਼ੁਬਾਨ ਹੈ, ਇਹ ਹੋਰ ਚੀਜ਼ ਹੈ। ਇਸੇ ਵਜ੍ਹਾ ਤੋਂ ਜਿਹੜੀ ਸਿੱਖ ਪੰਜਾਬੀ ਬੋਲਦੇ ਨੇ ਉਹਨੂੰ ਗੁਰਮੁਖੀ ਕਹਿੰਦੇ ਨੇ, ਕਿਉਂਕਿ ਉਹਨਾਂ ਦੇ ਜਿਹੜੇ ਗੁਰੂ ਨੇ ਨਾ, ਉਹਨਾਂ ਨੇ ਉਹਨਾਂ ਦੀ ਜਿਹੜੀ ਜ਼ੁਬਾਨ ਕਿਤਾਬ ਹੈ, ਜਿਹੜੀ ਮਜ਼ਹਬ ਦੀ ਕਿਤਾਬ ਅਸੀਂ ਕਹਿੰਦੇ ਆ, ਉਹਨਾਂ ਨੇ ਪੰਜਾਬੀ ਵਿੱਚ ਲਿਖੀ। ਇਸ ਵਜ੍ਹਾ ਤੋਂ ਉਹਨੂੰ ਗੁਰਮੁਖੀ ਕਹਿੰਦੇ ਨੇ। ਪਾਕਿਸਤਾਨ ਦੇ ਵਿੱਚ ਜਿਹੜੀ ਬੋਲੇ ਜਾਣ ਵਾਲੀ ਪੰਜਾਬੀ ਜ਼ੁਬਾਨ ਸੀ ਉਹਨੂੰ ਸ਼ਾਹਮੁਖੀ ਕਿਹਾ ਜਾਂਦਾ। ਸ਼ਾਹਾਂ ਦੇ ਬੋਲਣ ਵਾਲੀ ਜ਼ੁਬਾਨ, ਸ਼ਾਹਾਂ ਦੇ ਬੋਲਣ ਵਾਲੀ ਜ਼ੁਬਾਨ। ਜਿਹੜੇ ਇੱਥੋਂ ਦੇ ਵਡੇਰੇ ਸਨ ਜਾਂ ਜਿਹੜੇ ਲੋਕ ਸਨ, ਜਿਹੜੇ ਸ਼ਾਹ ਸਨ ਉਸ ਵਕਤ ਦੇ ਸਰਦਾਰ ਸਨ, ਉਹ ਲੋਕ ਬੋਲਦੇ ਸਨ। ਇਹ ਗੱਲ ਕਹਿਣਾ ਕਿ ਪੰਜਾਬੀ ਸਿਰਫ ਸਿੱਖਾਂ ਦੀ ਜ਼ੁਬਾਨ ਹੈ, ਰਣਜੀਤ ਸਿੰਘ ਆਇਆ ਤੇ ਉਸ ਤੋਂ ਬਾਅਦ ਜ਼ਰੂਰੀ ਹੋਈ ਜਾਂ ਸਿੱਖਾਂ ਨੇ ਹੀ ਇਹਨੂੰ ਜਿਹੜਾ ਪਨਪਿਆ। ਤੁਸੀਂ ਵੇਖ ਲਓ ਬਾਬਾ ਫਰੀਦ ਹੈ, ਬਾਬਾ ਬੁੱਲੇ ਸ਼ਾਹ ਹੈ, ਸੁਲਤਾਨ ਬਾਹੂ ਹੈ, ਸਾਡੇ ਗਵਾਂਢੀ ਨੇ ਬਾਬਾ ਵਾਰਿਸ ਸ਼ਾਹ ਸਾਹਿਬ ਨੇ। ਇਹ ਕਿਦੋਂ ਦੇ ਨੇ? ਸਿੱਖਾਂ ਤੋਂ ਬਹੁਤ ਪਹਿਲੇ ਦਿਨ। ਇਸ ਵਜ੍ਹਾ ਤੋਂ ਸਿਰਫ ਪੰਜਾਬੀ ਤੁਸੀਂ ਇਹ ਕਹਿਣਾ ਕਿ ਸਿੱਖਾਂ ਦੀ ਜ਼ੁਬਾਨ ਹੈ ਅਸੀਂ ਨਹੀਂ ਬੋਲਣੀ ਜਾਂ ਸਿੱਖ ਹੀ ਬੋਲਦੇ ਨੇ, ਉਹਨਾਂ ਦੀ ਜ਼ੁਬਾਨ ਸਾਡੇ ਵਿੱਚ ਆਈ ਹੈ, ਇਹ ਕਹਿਣਾ ਗਲਤ ਹੈ। ਪੰਜਾਬੀ ਬੜੀ ਪੁਰਾਣੀ ਜ਼ੁਬਾਨ ਹੈ। ਪੰਜਾਬੀ ਦਾ ਲਿਟਰੇਚਰ, ਪੰਜਾਬ ਦੀ ਕਲਚਰ, ਪੰਜਾਬ ਦਾ ਸਕਾਫਤ, ਪੰਜਾਬ ਦਾ ਵਸੇਬ, ਪੰਜਾਬ ਦੀ ਰਹਿਤਲ ਬੜੀ ਪੁਰਾਣੀ ਹੈ। ਸਿਰਫ ਇਹਨੂੰ ਇਸ ਵਜ੍ਹਾ ਤੋਂ ਡਿਕਲਾਈਨ ਕਰਨਾ, ਇਹਦੇ ਜ਼ਵਾਲ ਇਹਨੂੰ ਛੱਡਣਾ ਕਿ ਇਹ ਸਿੱਖਾਂ ਦੇ ਬੋਲਣ ਦੀ ਜ਼ੁਬਾਨ ਹੈ, ਜਾਂ ਅਸਲ ਵਿੱਚ ਕਿਸੇ ਵੀ ਜ਼ੁਬਾਨ ਦਾ ਕਿਸੇ ਵੀ ਮਜ਼ਹਬ ਨਾਲ ਕੋਈ ਤਾਲੁਕ ਨਹੀਂ ਹੁੰਦਾ। ਉਹ ਉੱਥੋਂ ਦੀ ਰਹਿਤਲ, ਉੱਥੋਂ ਦੇ ਵਸੇਬ ਲੋਕ। ਹੁਣ ਬਹੁਤ ਸਾਰੇ ਮੁਸਲਮਾਨ ਨੇ ਜਿਹੜੇ ਉਹ ਅਰਬੀ ਸਪੀਕਿੰਗ ਤੇ ਨਹੀਂ ਨਾ ਹੈ, ਠੀਕ ਹੈ। ਅਰਬੀ ਤੇ ਇਸ ਵਜ੍ਹਾ ਤੋਂ ਹੈ ਕਿਉਂਕਿ ਉਹ ਸਾਡੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਅਰਬ ਦੇ ਵਿੱਚ ਆਏ, ਅਰਬ ਦੇ ਵਿੱਚ ਹੀ ਇਹ ਸਾਰਾ ਸਿਚੁਏਸ਼ਨ ਹੋਈ। ਉਹ ਅਰਬੀ ਹੀ ਇਸ ਚੀਜ਼ ਦਾ ਜਿਹੜਾ ਉਹ ਸਬੂਤ ਹੈ ਕਿ ਅਰਬ ਦੇ ਵਿੱਚ ਇਹਦੇ ਛਾਇਆ ਹੋਣ ਦਾ ਜਾਂ ਇਹਦੇ ਉਤਰਨ ਦਾ ਇੱਕ ਹੈਗਾ ਸੀ। ਹੁਣ ਯੂਰਪ ਦੇ ਵਿੱਚ ਜਾਂ ਇੰਗਲੈਂਡ ਦੇ ਵਿੱਚ ਮੈਂ ਖੁਦ ਦੇਖਿਆ ਹੋਇਆ, ਹਾਂਜੀ ਬਹੁਤ ਸਾਰੇ ਮੁਸਲਮਾਨ ਐਸੇ ਨੇ ਜਿਹੜੇ ਸਾਡੇ ਆਮ ਪਾਕਿਸਤਾਨੀ ਮੁਸਲਮਾਨਾਂ ਨਾਲੋਂ ਜ਼ਿਆਦਾ ਪਾਬੰਦ ਮੁਸਲਮਾਨ ਹੁੰਦੇ ਨੇ। ਹਾਂਜੀ ਇਹਨੂੰ ਕਹਿੰਦੇ ਹੋ ਪ੍ਰੈਕਟੀਕਲ ਮੁਸਲਮਾਨ, ਜਿਹੜੇ ਅਮਲਨ ਮੁਸਲਮਾਨ ਹੁੰਦੇ ਨੇ। ਉਹਨਾਂ ਦੇ ਕਿਰਦਾਰ ਦੇ ਵਿੱਚ ਨਜ਼ਰ ਆ ਰਿਹਾ ਹੁੰਦਾ ਕਿ ਮੁਸਲਮਾਨ ਨੇ, ਹਾਂਜੀ ਠੀਕ ਹੈ।
ਉਹਨਾਂ ਦਾ ਜਿਹੜਾ ਠੀਕ ਹੈ ਫੈਸਲਾ ਕਰਨ ਦੀ ਜਿਹੜੀ ਨੋਇਤ ਹੁੰਦੀ ਨਾ ਉਹ ਮੁਸਲਮਾਨ ਨਾਲ ਪਾਕਿਸਤਾਨੀ ਮੁਸਲਮਾਨ ਨਾਲ ਜ਼ਿਆਦਾ ਬਿਹਤਰ ਹੁੰਦੀ ਹੈ। ਹਾਂਜੀ ਲੇਕਿਨ ਉਹ ਦੁਆਵਾਂ ਵੀ ਇੰਗਲਿਸ਼ 'ਚ ਹੀ ਕਰਦੇ ਨੇ, ਡੈਫੀਨੇਟਲੀ। ਉਹਨਾਂ ਨੂੰ ਕੋਈ ਹੋਰ ਜ਼ਬਾਨ ਨਹੀਂ ਆਉਂਦੀ ਹੈ। ਹਾਂਜੀ ਠੀਕ ਹੈ, ਉਹਦਾ ਹੁਣ ਇਹ ਥੋੜੀ ਹੈ ਕਿ ਅੱਲਾ ਜਿਹੜਾ ਉਹਨਾਂ ਦੀਆਂ ਘੱਟ ਸੁਣਦਾ, ਜਿਹੜੇ ਇੱਥੋਂ ਦੇ ਬੈਠੇ ਨੇ ਜਾਂ ਅਰਬ ਵਿੱਚ ਬੈਠੇ ਨੇ ਅੱਲਾ ਚੌਕੀਆਂ ਸੁਣਦਾ, ਅੱਲਾ ਉਹਨਾਂ ਦੀਆਂ ਵੀ ਸੁਣਦਾ, ਉਸ ਜ਼ਬਾਨ 'ਚ ਵੀ ਸੁਣਦਾ। ਅੱਛਾ, ਸਾਡਾ ਜਿਹੜਾ ਸੀ ਨਾ ਉਹ ਅੱਜ ਦਾ ਜਿਹੜਾ ਟੌਪਿਕ ਇਹ ਸੀ ਕਿ ਪੰਜਾਬੀ ਜ਼ਵਾਲ ਪਜ਼ੀਰ ਕਿਉਂ ਹੋਈ। ਹਾਂਜੀ ਕਿ ਅੱਜ ਅਸੀਂ ਇਸ ਨੋਇਤ ਦੇ ਕਿਉਂ ਆ ਕਿ ਪੰਜਾਬੀ ਜਿਹੜੀ ਨਾ ਪੰਜਾਬ ਦੇ ਵਿੱਚ ਰਹਿੰਦੇ ਹੋਇਆਂ ਵੀ ਸਿਸਕ ਰਹੀ। ਬਿਲਕੁਲ ਠੀਕ ਹੈ, ਲੰਮੇ ਲੰਮੇ ਸਾਹ ਰਹਿ ਰਹੀ, ਜਿਵੇਂ ਜਿਹਨੂੰ ਕਹਿੰਦੇ ਨੇ ਬੰਦਾ ICU 'ਚ। ICU 'ਚ। ਹਾਂ ਠੀਕ ਹੈ, ਅੱਛਾ ਉਹਦਾ ਨਾ ਜੇ ਤੇ ਪਿਛੋਕੜ ਦੀ ਤੁਹਾਨੂੰ ਮੈਂ ਗੱਲ ਕੀਤੀ ਸੀ, ਪਿਛੋਕੜ ਦੀ ਗੱਲ ਕਰੀ ਨਾ, ਅਸਲ ਦੇ ਵਿੱਚ ਪੰਜਾਬ ਨੂੰ ਬਾਹਰ ਦੇ ਨੇ ਘੱਟ ਮਾਰਿਆ, ਪੰਜਾਬੀਆਂ ਨੇ ਜਿਹੜਾ ਨਾ ਚੋਖਾ ਮਾਰਿਆ। ਇਹ ਗੱਲ ਨਾ ਸ਼ੁਰੂ ਕਰਨ ਤੋਂ ਪਹਿਲੇ ਮੈਂ ਨਾ ਬਾਕੀ ਹੋਰ ਬਹੁਤ ਸਾਰੀ ਵੀਡੀਓ ਦੇ ਵਿੱਚ ਮੈਂ ਗੱਲ ਕਰ ਚੁੱਕਿਆ ਹਾਂ ਕਿ ਇਹ ਲੋਕੀ ਜਾਂ ਜਿਹੜੇ ਪੰਜਾਬੀ ਖਿਦਮਤ ਕਰਦੇ ਨੇ, ਜਿਹੜੇ ਰੌਲਾ ਪਾਉਂਦੇ ਨੇ ਕਿ ਆਪਣੀ ਸਕਾਫਤ ਨੂੰ ਬਚਾਓ, ਆਪਣੇ ਜਿਹੜੀ ਨਾ ਜ਼ੁਬਾਨ ਨੂੰ ਬਚਾਓ, ਹਾਂਜੀ ਇਹਦਾ ਮਕਸਦ ਕੀ ਹੁੰਦਾ, ਕਾਹਤੋਂ ਰੌਲਾ ਪਾਉਂਦੇ ਨੇ। ਅਸਲ ਦੇ ਵਿੱਚ ਮੁਆਸ਼ਰੇ ਦਾ ਵਿਗਾੜ ਜਿਹੜਾ ਸ਼ੁਰੂ ਹੁੰਦਾ ਨਾ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਬੰਦਾ ਆਪਣੀ ਅਸਲੀਅਤ ਨੂੰ ਭੁੱਲ ਗਿਆ ਹੁੰਦਾ। ਇਹਦੀ ਮੈਂ ਇੱਕ ਛੋਟੀ ਮਿਸਾਲ ਦੇਣਾ ਵਾਂ ਕਿ ਆਪਣੇ ਆਪ ਨੂੰ ਵੱਡਾ ਕਰਨ ਵਾਸਤੇ ਜਾਂ ਆਪਣੇ ਆਪ ਨੂੰ ਇਹ ਦੱਸਣ ਵਾਸਤੇ ਕਿ ਮੈਂ ਜਿਹੜਾ ਨਾ ਉਹ ਪਿੰਡ ਦੇ ਵਿੱਚ ਰਹਿਣਾ ਨਹੀਂ ਚਾਹੁੰਦਾ ਹੈ ਕਿਉਂਕਿ ਮੈਂ ਲਾਹੌਰੋਂ ਪੜ੍ਹ ਕੇ ਆ ਗਿਆ ਵਾਂ। ਠੀਕ ਹੈ, ਤੇ ਉਹ ਆਪਣਾ ਜਿਹੜਾ ਨਾ ਇਹ ਕਲਚਰ ਨੂੰ, ਮੈਂ ਇਸ ਕਲਚਰ ਨੂੰ ਜਿਹੜਾ ਨਾ ਪਸੰਦ ਨਹੀਂ ਕਰਦਾ ਹੈ, ਤੇ ਇੱਥੇ ਹੋਰ ਲੋਕੀ ਜਾਹਲ ਰਹਿਣ ਦੇ ਨੇ। ਜਦੋਂ ਤੁਸੀਂ ਮਾਈਗ੍ਰੇਟ ਕਰਕੇ ਸ਼ਹਿਰ ਦੇ ਵਿੱਚ ਜਾਂਦੇ ਹੋ ਨਾ, ਜਿਹੜਾ ਬੰਦਾ ਸ਼ਹਿਰ ਦੇ ਵਿੱਚ ਜਾਂਦਾ ਨੌਕਰੀ ਤਲਾਸ਼ ਵਿੱਚ, ਰਿਜ਼ਕ ਦੀ ਤਲਾਸ਼ ਦੇ ਵਿੱਚ, ਤੇ ਆਪਣੀ ਫੈਮਿਲੀ ਨੂੰ ਵੀ ਲੈ ਕੇ ਨਾਲ ਜਾਂਦਾ। ਠੀਕ ਹੈ, ਅਗਰ ਤੇ ਉਹ ਇਸ ਨੋਈਅਤ ਤੇ ਲੈ ਕੇ ਜਾਵੇ ਕਿ ਆਪਣਾ ਪਿਛੋਕੜ ਮੈਂ ਛੱਡ ਦਿੱਤਾ ਜੀ, ਮੇਰੇ ਜੇ ਪਿੰਡ ਵਾਲੇ ਸਨ ਜਾਹਲ ਸਨ। ਠੀਕ ਹੈ, ਤੇ ਮੈਂ ਆਪਣੀ ਅੱਖਾਂ ਨਾਲ ਵੇਖਿਆ ਉਹਨਾਂ ਦੀ ਜਿਹੜੀ ਪਹਿਲੀ ਨਸਲ ਹੁੰਦੀ ਨਾ, ਯਾਨੀ ਕਿ ਜਿਹਨਾਂ ਨੂੰ ਮਾਂ-ਬਾਪ ਹੁੰਦੇ ਨੇ, ਉਹ ਵੀ ਰੁਲਦੇ ਵੇਖੇ ਨੇ ਸ਼ਹਿਰਾਂ ਦੇ ਵਿੱਚ, ਕਿਉਂਕਿ ਉਹਦਾ ਸਾਰੀ ਜ਼ਿੰਦਗੀ ਪਿੰਡਾਂ 'ਚ ਗੁਜ਼ਾਰੀ ਹੁੰਦੀ। ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇਸ ਮੇਰੀ ਗੱਲ ਨੂੰ ਜਿਹੜਾ ਨਾ ਉਹ ਫਾਲੋ ਕਰਨਗੇ ਜਾਂ ਦੱਸਣਗੇ ਕਿ ਵਾਕਈ ਹੀ ਇਸ ਤਰ੍ਹਾਂ ਹੀ ਹੁੰਦਾ ਹੈ। ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਕਿ ਜਿਹੜੇ ਸਾਡੇ ਹੁਣ ਮਿਸਾਲ ਇੱਕ ਮੇਰਾ ਮਾਂ ਪਿਓ ਹੈ, ਉਹਨੇ ਆਪਣੀ ਸਾਰੀ ਜ਼ਿੰਦਗੀ ਪਿੰਡ 'ਚ ਗੁਜ਼ਾਰੀ ਹੈ। ਉਹਨੂੰ ਮੈਂ ਚੁੱਕ ਕੇ ਸ਼ਹਿਰ 'ਚ ਲੈ ਕੇ ਜਾਵਾਂਗਾ ਨਾ ਕਿ ਮੈਂ ਜੀ ਆਪਣੀ ਜਿਹੜੀ ਆਉਣ ਵਾਲੀ ਨਸਲ ਹੈ ਉਹਦੀ ਮੈਂ ਉਹ ਰਹਿਤਲ ਬਦਲਣੀ ਹੈ, ਮੈਂ ਉਹਨੂੰ ਜਾਹਲ ਨਹੀਂ ਰਹਿਣ ਦੇਣਾ, ਕਿਉਂਕਿ ਅਸੀਂ ਇਹੀ ਸਮਝਦੇ ਹਾਂ ਕਿ ਪਿੰਡਾਂ 'ਚ ਰਹਿਣ ਵਾਲੇ ਜਾਹਲ ਨੇ। ਜੇ ਮੇਰਾ ਪੁੱਤਰ ਪਿੰਡ 'ਚ ਰਹੇਗਾ ਤਾਂ ਜਾਹਲ ਹੋ ਜਾਏਗਾ ਨਾ। ਤੇ ਇੱਕ ਹਫ਼ਤਾ ਨਹੀਂ ਤਾਂ 1.5 ਹਫ਼ਤਾ ਦੋਨਾਂ ਮਾਈ ਬਾਬਿਆਂ ਦੇ ਸਰਾਣੇ ਜਿਹੜੇ ਨਾ ਦਵਾਈਆਂ ਦੇ ਪੈਕਟ ਹੋਣੇ ਨੇ, ਤੇ ਉਹਨਾਂ ਉੱਥੇ ਬਿਲਕ ਰਿਹਾ ਹੋਣਾ। ਦੂਸਰੀ ਗੱਲ, ਜਿਹੜੀ ਨਸਲ ਵਾਸਤੇ ਤੁਸੀਂ ਸ਼ਹਿਰ ਗਏ ਸਜੇ ਨਾ, ਉਹ ਨਸਲ ਨੇ ਕੱਲ ਨੂੰ ਤੁਹਾਨੂੰ ਵੀ ਨਹੀਂ ਪਹਿਚਾਨਣਾ। ਜਦੋਂ ਅਸਲ ਤੋਂ ਦੂਰ ਹੋਣਾ ਹੈ, ਜਦੋਂ ਉਹ ਆਪਸ ਚ ਗੱਲਬਾਤ ਹੀ ਨਹੀਂ ਕਰ ਸਕਦੇ। ਸਾਡੀ ਜਿਹੜੇ ਆ ਮੇਰਾ ਪੁੱਤਰ ਪੰਜਾਬੀ ਕਿਉਂ ਨਹੀਂ ਬੋਲਦਾ ਸੀਰੀਜ਼ ਸ਼ੁਰੂ ਕਰਨ ਦਾ ਮਕਸਦ ਵੀ ਤੇ ਇਹ ਸੀ ਨਾ, ਹਾਂਜੀ, ਕਿ ਵਿਚਲੀ ਨਸਲ ਤੇ ਉਤਲੀ ਨਸਲ ਦਾ ਗੈਪ ਹੀ ਬੜਾ ਵੱਡਾ ਹੋ ਗਿਆ। ਅਸੀਂ ਆਪਣੇ ਵੱਡਿਆਂ ਨਾਲ ਪੰਜਾਬੀ ਬੋਲਨੇ ਆ, ਸਾਡੇ ਸਾਡੇ ਤੋਂ ਅਗਲੀ ਨਸਲ ਉਹ ਆਪਣੇ ਦਾਦੇ ਨਾਲ ਦਾਦੀ ਨਾਲ ਪੰਜਾਬੀ ਗੱਲ ਹੀ ਨਹੀਂ ਕਰਦੇ। ਜੇ ਕੋਈ ਹਰਫ ਪੰਜਾਬੀ ਦਾ ਬੋਲ ਵੀ ਲੈਣ ਨਾ, ਤੇ ਉਹ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਨੇ ਜਾਂ ਉਹਨਾਂ ਦੀਆਂ ਮਾਵਾਂ ਨੇ, ਉਹੀ ਸਮਝਦੇ ਨੇ ਕਿ ਇਹਨੇ ਇੰਗਲਿਸ਼ ਚ ਲਫ਼ਜ਼ ਕਹਿੰਦੇ ਨੇ ਇਲਿਟਰੇਟ, ਪੰਜਾਬੀ ਜਿਹਦਾ ਮਤਲਬ ਜਾਹਲਾਨਾ ਗੱਲ ਕਰ ਦਿੱਤੀ ਹੈ। ਠੀਕ ਹੈ, ਜੇ ਤੇ ਭਾਈਜਾਨ ਤੁਹਾਡੇ ਪੁੱਤਰ ਨੇ ਆਪਣੇ ਦਾਦੇ ਨੂੰ ਇਹ ਪੁੱਛਿਆ ਕਿ ਅੱਬਾ ਜੀ ਤੁਹਾਡਾ ਕੀ ਹਾਲ ਹੈ, ਉਹਨੇ ਇਹ ਨਹੀਂ ਪੁੱਛਿਆ ਕਿ ਹਾਊ ਆਰ ਯੂ ਬਾਬਾ। ਠੀਕ ਹੈ, ਤੇ ਜੇ ਤੇ ਉਹ ਜਾਹਲ ਹੈ ਨਾ, ਫਿਰ ਤੇ ਭਾਜੀ ਤੁਸੀਂ ਆਪ ਜਾਹਲਾਂ ਦੇ ਵਿੱਚ ਹੀ, ਕਿਉਂਕਿ ਤੁਹਾਡੀ ਮਾਂ ਵੀ ਆਪਣੇ ਦਾਦੇ ਨੂੰ ਇੰਝ ਪੁੱਛਦੀ ਸੀ, ਤੁਹਾਡੀ ਦਾਦੀ ਵੀ ਇੰਝ ਪੁੱਛਦੀ ਸੀ, ਤੁਹਾਡਾ ਪਿਓ ਵੀ ਇੰਝ ਪੁੱਛਦਾ ਸੀ, ਤੁਹਾਡਾ ਦਾਦਾ ਵੀ ਇੰਝ ਪੁੱਛਦਾ ਸੀ। ਅੱਛਾ, ਜਦੋਂ ਅਸੀਂ ਉਹਦਾ ਵਿੱਚ ਗੈਪ ਪਾ ਦੇਣਾ ਨਾ, ਉਦੋਂ ਨਹੀਂ ਹੈ, ਉਦੋਂ ਫਿਰ ਵਡੇਰਾ ਬੋਝ ਬਣ ਜਾਂਦਾ। ਜਿਹੜਾ ਆਪ ਪੈਦਾ ਕੀਤਾ ਨਾ, ਜਿਹੜੀ ਕਿ ਸਾਡੀ ਅਗਲੀ ਜਨਰੇਸ਼ਨ ਹੁੰਦੀ ਹੈ ਨਾ, ਉਹ ਸਾਡੇ ਤੋਂ ਸਿਆਣੀ, ਕਿਉਂਕਿ ਅਸੀਂ ਉਹਨਾਂ ਤੱਕ ਪਹੁੰਚ ਨਹੀਂ ਸਕਦੇ, ਉਹ ਸਾਨੂੰ ਜਾਹਲ ਸਮਝਣਾ ਸ਼ੁਰੂ ਹੋ ਜਾਂਦੇ ਨੇ। ਅੱਛਾ ਮੁਦੱਸਰ ਭਾਈ, ਤੁਹਾਡੀ ਅਗਰ ਗੱਲ ਮੁਕੰਮਲ ਹੋ ਗਈ ਹੈ ਤੇ ਮੈਂ ਇਸ ਗੱਲ ਨੂੰ ਇੱਥੋਂ ਲਵਾਂਗਾ ਕਿ ਇਹ ਅਸਲ ਵਿੱਚ ਨਾ ਸ਼ੁਰੂ ਕਿੱਥੋਂ ਹੋਇਆ। ਇਹ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ, ਇਹਦੀ ਵਜ੍ਹਾ ਤੋਂ ਮੁਆਸ਼ਰੇ ਦਾ ਵਿਗਾੜ ਬਣਦਾ। ਅਸਲ ਵਿੱਚ ਨਾ ਅਗਰ ਇਹਨੂੰ ਪਿੱਛੋਂ ਲੈ ਕੇ ਵੇਖੀਏ ਨਾ, ਅੰਗਰੇਜ਼ ਦੌਰ ਤੇ ਚੱਲੀਏ ਵੀ, ਜਿੱਥੋਂ ਪੰਜਾਬੀ ਦਾ ਜ਼ਵਾਲ ਸ਼ੁਰੂ ਹੋਇਆ, ਜਦੋਂ ਅੰਗਰੇਜ਼ ਆਏ ਨੇ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਆਈ ਹੈ ਬਰਸਗੀਰ ਪਾਕੋ ਹਿੰਦ ਦੇ ਵਿੱਚ, ਉਹਨੇ ਆ ਕੇ ਜਦੋਂ ਆਪਣੇ ਇੱਥੇ ਪੈਰ ਜਮਾਏ ਨੇ ਨਾ, ਉਸ ਤੋਂ ਬਾਅਦ ਉਹਨਾਂ ਨੂੰ ਮਜ਼ਾਮਤ ਵੇਖਣੀ ਪਈ ਹੈ ਪੰਜਾਬ ਵੱਲੋਂ, ਬੜੀ ਸਖਤ ਮਜ਼ਾਮਤ ਵੇਖਣੀ ਪਈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੁਝ ਐਸੇ ਲੋਕ ਵੀ ਪੰਜਾਬ ਦੇ ਵਿੱਚ ਹੈ ਸਨ ਜਿਹੜੇ ਉਹਨਾਂ ਦੇ ਨਾਲ ਜੁੜੇ ਨੇ, ਉਹਨਾਂ ਨੂੰ ਅਸਾਇਸ਼ਾਂ ਮਿਲੀਆਂ, ਉਹਨਾਂ ਨੂੰ ਉਹ ਵੱਡਾਪਨ ਮਿਲਿਆ, ਉਹਨਾਂ ਨੂੰ ਇਲਾਕੇ ਅਲਾਟ ਕੀਤੇ, ਵੀ ਅੰਗਰੇਜ਼ੀ ਇੱਕ ਚਾਲ ਹੁੰਦੀ ਸੀ। ਜਿਸ ਤਰ੍ਹਾਂ ਅਸੀਂ ਗੱਲ ਕਰਨੇ ਆ ਰਾਏ ਅਹਿਮਦ ਖਾਨ ਖਰਲ ਦੀ, ਤੇ ਉਹਦਾ ਹੀ ਇੱਕ
ਚਾਚੇ ਤਾਏ ਜਾਂ ਉਹਦੇ ਹੀ ਇੱਕ ਕਬੀਲੇ ਵਿੱਚੋਂ ਰਾਏ ਸਰਫਰਾਜ਼ ਖਰਲ ਵੀ ਤੇ ਹੈ ਹੀ ਸੀ ਨਾ। ਹਾਂ ਗੱਲ ਕਰਨ ਦਾ ਮਕਸਦ ਇਹ ਕਿ ਜਦੋਂ ਇੱਥੇ ਆਏ ਨੇ ਨਾ ਤੇ ਉਹਨਾਂ ਇੱਥੇ ਕਲੋਨੀਲਾਈਜੇਸ਼ਨ ਜਿਹੜੀ ਹੈ ਨਾ ਉਹ ਬਣਾਉਣੀ ਸ਼ੁਰੂ ਕੀਤੀ। ਉਹ ਬਕਾਇਦਾ ਟ੍ਰੇਨਡ ਗੋਰੇ ਇੱਥੇ ਆਏ ਜਿਨ੍ਹਾਂ ਨੇ ਕਲੋਨੀਅਲ ਮੂਵਮੈਂਟ ਸ਼ੁਰੂ ਕੀਤੀ, ਤਹਿਰੀਕਾਂ ਸ਼ੁਰੂ ਕੀਤੀਆਂ ਕਿ ਅਗਰ ਪੰਜਾਬ ਵੱਲੋਂ ਮਜ਼ਾਮਤ ਵੇਖਣ ਨੂੰ ਮਿਲ ਰਹੀ ਏ ਜਾਂ ਪੰਜਾਬੀ ਮਜ਼ਾਮਤ ਕਰ ਰਹੇ ਨੇ ਤੇ ਇਹਦਾ ਤੋੜ ਕੀ ਕਰਨਾ ਹੈ। ਇਹਦੇ ਤੋੜ ਵਾਸਤੇ ਯੂਪੀਸੀਪੀ ਜਾਂ ਬਿਹਾਰ ਵਾਲੀ ਸਾਈਡ ਤੋਂ ਬਹੁਤ ਸਾਰੇ ਭਈਏ ਤੇ ਹੋਰ ਦੂਸਰੇ ਲੋਕ ਪੰਜਾਬ ਦੀ ਤਰਫ ਜਿਹੜੇ ਨੇ ਨਾ ਮੂਵ ਕੀਤੇ ਗਏ ਹਾਂਜੀ ਤਾਂ ਕਿ ਇਹਨਾਂ ਨੂੰ ਇਹਨਾਂ ਦੀ ਜ਼ੁਬਾਨ ਦੇ ਵਿੱਚ ਫੁੱਟ ਪਾਈਏ, ਇਹਨਾਂ ਦੀ ਜ਼ੁਬਾਨ ਨੂੰ ਤੋੜੀਏ। ਅਸਲ ਵਿੱਚ ਜ਼ੁਬਾਨ ਕਹਿੰਦੇ ਨੇ ਕਿ ਸਾਨੂੰ ਕਹਿੰਦੇ ਨੇ ਕਿ ਤੁਸੀਂ ਪੰਜਾਬੀ ਪਿੱਛੇ, ਸਾਡੇ ਆਪਣੇ ਕਹਿੰਦੇ ਤੁਸੀਂ ਕਿਹੜੇ ਕੰਮਾਂ ਪਿੱਛੇ ਪਏ ਹੋ, ਲੋਕ ਅਗਾਂਹ ਨੂੰ ਜਾਂਦੇ ਨੇ ਤੁਸੀਂ ਪਿੱਛਾ ਨੂੰ ਟੁਰ ਪਏ ਹੋ। ਜਦੋਂ ਤੱਕ ਤੁਸੀਂ ਆਪਣੀ ਜ਼ੁਬਾਨ ਨਾਲ ਜੁੜੇ ਰਹਿੰਦੇ ਹੋ ਨਾ ਤੁਸੀਂ ਤਰੱਕੀ ਕਰਦੇ ਹੋ। ਸਾਡਾ ਮੁਲਕ, ਸਾਡਾ ਹਮਸਾਇਆ ਮੁਲਕ ਚਾਈਨਾ ਸਭ ਤੋਂ ਵੱਡੀ ਮਿਸਾਲ ਹੈ ਇਸ ਟਾਈਮ ਦੁਨੀਆ ਦੀ। ਹਾਂਜੀ ਲੋਕ ਇਹ ਤੱਕ ਕਹਿੰਦੇ ਨੇ ਕਿ ਜਨਾਬ ਆਉਣ ਵਾਲੀ ਸੁਪਰ ਪਾਵਰ ਹੋਏ, ਅਮਰੀਕਾ ਨੂੰ ਟੱਕਰ ਉਹ ਦੇਂਦੇ ਆ, ਰਸ਼ੀਆ ਉਹਦੇ ਤੋਂ ਡਰਦਾ। ਇਵਨ ਹਰ ਤਰ੍ਹਾਂ ਦੀ ਤਰੱਕੀ ਵੇਖਣੀ ਹੈ ਨਾ, ਕੋਈ ਨਵੀਂ ਤੋਂ ਨਵੀਂ ਟੈਕਨੋਲੋਜੀ ਵੇਖਣੀ ਹੈ ਤੇ ਤੁਹਾਨੂੰ ਚਾਈਨਾ ਵਿੱਚ ਵੇਖਣ ਨੂੰ ਮਿਲੇਗੀ। ਆਪਣੀ ਜ਼ੁਬਾਨ ਨੂੰ ਨਹੀਂ ਉਹਨਾਂ ਨੇ ਛੱਡਿਆ ਹੈ। ਚਾਈਨੀਜ਼ ਉਹ ਬੋਲਦੇ ਨੇ ਔਰ ਪ੍ਰੋਪਰ ਬੋਲਦੇ ਨੇ। ਅਸੀਂ ਉਹ ਸਿਰਫ ਉਸ ਜਗ੍ਹਾ ਤੇ ਪ੍ਰੋਫੈਸ਼ਨਲੀ ਯੂਜ਼ ਕਰਦੇ ਨੇ ਜਿੱਥੇ ਇਸ ਚੀਜ਼ ਨੂੰ ਮਜਬੂਰੀ ਬਣ ਜਾਂਦੀ ਹੈ ਕਿ ਇੰਗਲਿਸ਼ ਤੋਂ ਬਗੈਰ ਉਹਨਾਂ ਦਾ ਵੱਸ ਨਹੀਂ ਚੱਲਦਾ ਹੈ। ਆਪਣੇ ਮੁਲਕ ਦੇ ਵਿੱਚ ਸਿਰਫ ਚਾਈਨੀਜ਼ ਬੋਲਦੇ ਨੇ ਔਰ ਤੁਸੀਂ ਉਹਨਾਂ ਦੀ ਤਰੱਕੀ ਵੇਖ ਸਕਦੇ ਹੋ। ਇਹਦਾ ਮਤਲਬ ਇਹ ਆ ਕਿ ਤੁਹਾਡੀ ਜ਼ੁਬਾਨ ਤੁਹਾਡੀ ਤਰੱਕੀ ਦੇ ਵਿੱਚ ਬੜਾ ਅਹਿਮ ਕਿਰਦਾਰ ਅਦਾ ਕਰਦੀ ਹੈ। ਇੰਗਲਿਸ਼ ਸੀ ਨਾ ਸਾਡੇ ਵਾਸਤੇ ਔਖੀ ਹੈ। ਅੰਗਰੇਜ਼ ਆਇਆ ਹੈ, ਉਹਨੇ ਇਸ ਚੀਜ਼ ਨੂੰ ਪ੍ਰਮੋਟ ਕੀਤਾ, ਇਸ ਚੀਜ਼ ਨੂੰ ਬੜਾਵਾ ਦਿੱਤਾ ਕਿ ਤੁਸੀਂ ਅੰਗਰੇਜ਼ੀ ਬੋਲੋਗੇ, ਤੁਹਾਨੂੰ ਅਹੁਦੇ ਮਿਲਣਗੇ, ਤੁਹਾਨੂੰ ਜ਼ਮੀਨਾਂ ਮਿਲਣਗੀਆਂ, ਤੁਹਾਨੂੰ ਬਹੁਤ ਸਾਰੀਆਂ ਸਾਇਸ਼ਾਂ ਮਿਲਣਗੀਆਂ, ਤੁਹਾਡੇ ਤੇ ਟੈਕਸ ਘੱਟ ਲੱਗਣਗੇ। ਪੰਜਾਬੀ ਲਾਲਚ ਜਦੋਂ ਤੱਕ ਜ਼ਿੰਦਾ ਹੈ ਨਾ ਉਦੋਂ ਤੱਕ ਕੋਈ ਸ਼ਾਹ ਜਿਹੜਾ ਨਾ ਭੁੱਖਾ ਨਹੀਂ ਮਰਦਾ। ਲਾਲਚ ਹਰ ਇਨਸਾਨ ਦੇ ਵਿੱਚ ਹੁੰਦਾ ਹੈ। ਹਰ ਜਗ੍ਹਾ ਤੇ ਜਿੱਥੇ ਚੰਗੇ ਲੋਕ ਮੌਜੂਦ ਹੁੰਦੇ ਨੇ ਉੱਥੇ ਬੁਰੇ ਲੋਕ ਵੀ ਮੌਜੂਦ ਹੁੰਦੇ ਨੇ। ਇਸ ਵਜ੍ਹਾ ਤੋਂ ਅਗਰ ਤੁਸੀਂ ਗੱਲ ਕਰੋ ਕਿ ਪੰਜਾਬ ਨੇ ਹਮੇਸ਼ਾ ਜਿਹੜੀ ਉਹ ਗੱਦਾਰੀ ਕੀਤੀ ਏ, ਜੋ ਸੁਣਨ ਨੂੰ ਮਿਲਦਾ ਬਲਾ ਬਲਾ ਬਲਾ, ਜਿੰਨੇ ਵੀ ਸਾਡੇ ਮਜ਼ਾਮਤੀ ਲੋਕ ਨੇ ਜਿਨ੍ਹਾਂ ਨੇ ਅੰਗਰੇਜ਼ ਨੂੰ ਲਲਕਾਰਿਆ ਹੈ, ਕਿਉਂ ਜੀ, ਉਹਨਾਂ ਨੂੰ ਹਮੇਸ਼ਾ ਹੀ ਕਿਹਾ ਜਾਏ ਕਿ ਇਹ ਡਾਕੂ ਨੇ ਜੀ, ਇਹ ਲੁਟੇਰੇ ਨੇ ਤੇ ਇਸ ਤਰ੍ਹਾਂ ਕਰਦੇ ਨੇ, ਉਸ ਤਰ੍ਹਾਂ ਕਰਦੇ ਨੇ। ਅਸਲ ਵਿੱਚ ਪੰਜਾਬੀ ਦੇ ਵਿੱਚ ਹੁਣ ਮੈਂ ਲਫ਼ਜ਼ ਯੂਜ਼ ਨਹੀਂ ਕਰਨਾ ਚਾਹੁੰਦਾ, ਚਲੋ ਮੈਂ ਉਹਦੀ ਇੱਕ ਵਰਜਨ ਯੂਜ਼ ਕਰ ਲੈਣਾ ਕਿ ਬੰਨ ਕਿਸੇ ਨੇ ਪਾਇਆ ਨਾ ਤੇ ਉਹ ਪੰਜਾਬੀ ਨੇ ਪਾਇਆ। ਅੰਗਰੇਜ਼ ਸਰਕਾਰ ਨੇ ਉੱਥੋਂ ਇਹ ਮੁਹਿੰਮ ਸ਼ੁਰੂ ਕੀਤੀ ਏ ਜਿਹੜੀ ਸਾਡੇ ਵਿੱਚ ਰਚ ਬਸ ਗਈ। ਜਿਹੜੀ ਉਹਨੇ ਮਾਡਰਨਾਈਜੇਸ਼ਨ ਦੀ ਜਿਹੜੀ ਗੱਲ ਕੀਤੀ ਨਾ ਕਿ ਜਿਹੜਾ ਬੰਦਾ ਅੰਗਰੇਜ਼ੀ ਬੋਲੇਗਾ ਉਹਨੂੰ ਅਸੀਂ ਨੌਕਰੀਆਂ ਦੇਵਾਂਗੇ, ਉਹਨੂੰ ਅਹੁਦੇ ਦੇਵਾਂਗੇ, ਉਹ ਅੱਜ ਤੱਕ ਸਾਡੇ ਵਿੱਚ ਉਹ ਨਿਕਲਣ ਹੀ ਨਹੀਂ ਦਿਆ। ਉਸ ਤੋਂ ਬਾਅਦ ਚਲੋ ਅੰਗਰੇਜ਼ ਨੇ ਤੇ ਜੋ ਕੀਤਾ ਪੰਜਾਬ ਦੇ ਨਾਲ ਉਹਨਾਂ ਕੀਤਾ। ਸਾਡੇ ਮਜ਼ਾਮਤੀ ਸਰਦਾਰਾਂ ਤੋਂ ਲੈ ਕੇ ਲੋਹਾਰਾਂ ਤੱਕ ਸਾਡੇ ਜਿਹੜੇ ਲੋਕ ਨੇ ਉਹਨਾਂ ਨੇ ਅੰਗਰੇਜ਼ ਦੀ ਮਜ਼ਾਮਤ ਕੀਤੀ। ਤੁਸੀਂ ਭਗਤ ਸਿੰਘ ਵੇਖ ਲਓ, ਨਿਜ਼ਾਮ ਲੋਹਾਰ ਵੇਖ ਲਓ, ਦੁੱਲਾ ਭੱਟੀ ਵੇਖ ਲਓ, ਰਾਏ ਅਹਿਮਦ ਖਾਨ ਖਰਲ ਵੇਖ ਲਓ, ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਪੰਜਾਬ ਦੇ ਹੀਰੋ ਨੇ, ਜਿਨ੍ਹਾਂ ਨੂੰ ਹਮੇਸ਼ਾ ਇਹ ਕਿਹਾ ਗਿਆ ਕਿ ਲੁਟੇਰੇ ਨੇ ਜਾਂ ਇਹ ਕਾਤਲ ਨੇ। ਠੀਕ ਹੈ। ਉਸ ਤੋਂ ਬਾਅਦ ਅਗਰ ਗੱਲ ਕਰੀਏ ਨਾ ਆਜ਼ਾਦੀ ਜਦੋਂ 1947 ਦੀ ਵੰਡ ਪਈ ਹੈ, ਉਸ ਤੋਂ ਬਾਅਦ ਦੀ ਗੱਲ ਕਰੀਏ ਤੇ ਭਾਈ ਜਾਨ ਜਿਹੜਾ ਗੋਰੇ ਤੋਂ ਕਲਚਰ ਚੱਲਦਾ ਆ ਰਿਹਾ ਸੀ ਨਾ ਉਹ ਕਲਚਰ ਹੀ ਪਾਕਿਸਤਾਨ ਵਿੱਚ ਚੱਲਿਆ। ਅੱਜ ਤੱਕ ਪਾਕਿਸਤਾਨ ਦੇ ਵਿੱਚ ਜਿਹੜਾ ਕਾਨੂੰਨ ਹੈ ਨਾ ਉਹ ਵੀ ਉਹੀ ਚੱਲ ਰਿਹਾ ਜੋ ਗੋਰੇ ਨੇ ਬਣਾਇਆ। ਉਹਦੇ ਵਿੱਚ ਥੋੜੀ ਜਿਹੀ ਅਮੈਂਡਮੈਂਟ ਕਰ ਲਈ, ਕੋਈ ਇੱਧਰ ਕਰ ਲਈਆਂ, ਚੌਕੀ ਉੱਧਰ ਕਰ ਲਈਆਂ। 1947 ਤੋਂ ਲੈ ਕੇ ਅੱਜ ਤੱਕ ਮਰਕਜ਼ ਸੈਂਟਰ ਜਿਹਨੂੰ ਕਹਿੰਦੇ ਨੇ ਉਹਦੇ ਕੋਲ ਹੀ ਹਰ ਪਾਵਰ ਹੈ। ਪੰਜਾਬੀ ਵੱਡੀ ਜ਼ੁਬਾਨ ਸੀ ਉਸ ਵੇਲੇ ਦੀ, ਇਹਨੂੰ ਦਬਾਇਆ ਗਿਆ। ਜਿਹੜਾ ਬੰਦਾ ਪੰਜਾਬੀ ਦੇ ਵਾਸਤੇ ਗੱਲ ਕਰਦਾ ਸੀ, ਪੰਜਾਬ ਵਾਸਤੇ ਗੱਲ ਕਰਦਾ ਸੀ, ਉਹਨੂੰ ਗੱਦਾਰੀ ਦਾ ਡੈਕਲੇਰੇਸ਼ਨ ਮਿਲ ਜਾਂਦਾ ਸੀ ਕਿ ਇਹਨੂੰ ਕੋਈ ਫੰਡ ਹੋ ਰਿਹਾ ਹੈ, ਇਹਨੂੰ ਫਲਾਣਾ ਮੁਲਕ ਫੰਡ ਕਰ। ਲੇਕਿਨ ਇਹ ਸਿਰਫ ਚੀਜ਼ ਪੰਜਾਬੀ ਨਾਲ ਨਹੀਂ ਸੀ ਹੋਈ। ਸੂਬੇ ਜਿੰਨੇ ਵੀ ਸੂਬੇ ਨੇ ਸਾਡੇ, ਬਲੋਚੀ ਨੇ, ਸਿੰਧੀ ਨੇ, ਪਸ਼ਤੂਨ ਨੇ, ਅਸੀਂ ਪੰਜਾਬੀ ਆ, ਈਵਨ ਹੁਣ ਗਿਲਗਿਤੀ ਨੇ, ਉਹਨਾਂ ਨੂੰ ਇਸ ਚੀਜ਼ ਤੋਂ ਦੂਰ ਰੱਖਿਆ ਜਾਂਦਾ। ਅਸਲ ਵਿੱਚ ਤੁਸੀਂ ਸਿੰਧ ਵਿੱਚ ਚਲੇ ਜਾਓ, ਸਿੰਧੀ ਸਿੰਧ ਵਿੱਚ ਗੱਲ ਕਰਨਗੇ, ਬਚਾ ਕੇ ਰੱਖਿਆ ਉਹਨਾਂ ਨੇ। ਬਲੋਚਿਸਤਾਨ ਚਲੇ ਜਾਓ, ਬਲੋਚੀ ਵਿੱਚ ਗੱਲ ਕਰਨਗੇ, ਉਹਨਾਂ ਨੇ ਆਪਣਾ ਕਲਚਰ ਬਚਾ ਕੇ ਰੱਖਿਆ। ਪਸ਼ਤੂਨ ਨੇ, ਉਹ ਪਸ਼ਤੂਨ 'ਚ ਗੱਲ ਕਰਦੇ ਹੋ। ਇੱਥੇ ਵੀ ਸਾਡੇ ਪੰਜਾਬ ਦੇ ਵਿੱਚ ਤੁਸੀਂ ਵੇਖ ਲਓ ਜਿੰਨੇ ਪਠਾਨ ਨੇ ਆਪਸ ਦੇ ਵਿੱਚ ਉਹ ਗੱਲ ਕਰਨਗੇ, ਉਹ ਪਸ਼ਤੋ ਦੇ ਵਿੱਚ ਕਰਨਗੇ। ਅੱਛਾ ਸੌਰੀ ਭਾਈ ਜਾਨ, ਮੈਂ ਤੁਹਾਡੀ ਗੱਲ ਥੋੜੀ ਟੋਕਣ ਲੱਗਾ। ਇਹ ਮੈਂ ਨਾ ਭਾਈ ਜਸਵਿੰਦਰ ਸਿੰਘ ਨੇ ਇੰਡੀਆ ਤੋਂ, ਉਹਨਾਂ ਨੇ ਇੱਕ ਮੈਸੇਜ ਕੀਤਾ ਜੀ ਆਇਆਂ ਨੂੰ ਜਸਵਿੰਦਰ ਸਿੰਘ ਭਾਜੀ।
ਭਾਜੀ ਇਹੀ ਵਜ੍ਹਾ ਤੋਂ ਅਸੀਂ ਲੈ ਕੇ ਟੁਰੇ ਆ ਗੱਲ ਨੂੰ ਕਿ ਇਹ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਨਾ ਉਹਨਾਂ ਨੇ ਇਹੀ ਹਾਲ ਕੀਤਾ ਹੈ। ਹਾਂਜੀ ਉਹ ਇੱਧਰ ਹੋਵੇ ਜਾਂ ਉੱਧਰ ਹੋਵੇ, ਜਦੋਂ ਕੋਈ ਪੰਜਾਬੀ ਦੇ ਬਾਰੇ 'ਚ ਕੋਈ ਗੱਲ ਅੱਗੇ ਲੈ ਕੇ ਵਧਣ ਦੀ ਗੱਲ ਕਰਦਾ ਹੈ ਨਾ, ਉਹਨੂੰ ਕਿਹਾ ਜਾਂਦਾ ਹੈ ਜੀ ਲੋ ਜੀ ਇਹਦੇ ਤੇ ਉਹ ਫਲਾਣਾ ਜਿਹੜਾ ਹੈ ਉਹ ਮੁਲਕ ਹੈ ਉਹ ਇਹਦੇ ਤੇ ਗੱਦਾਰੀ ਕਰ ਰਿਹਾ ਹੈ। ਜੇ ਕੋਈ ਇੰਡੀਆ ਵਿੱਚ ਕੋਈ ਬੋਲਦਾ ਹੈ ਤੇ ਉਹ ਗੱਲ ਆ ਜਾਂਦੀ ਕਿ ਇਹਨੂੰ ਕੋਈ ਪਾਕਿਸਤਾਨ ਵੱਲੋਂ ਹੋ ਰਹੀ ਹੈ। ਜੇ ਕੋਈ ਪਾਕਿਸਤਾਨ ਵਿੱਚ ਕੋਈ ਗੱਲ ਉਹੋ ਜਿਹੀ ਕਰਨ ਲੱਗਦਾ ਹੈ, ਉਹਨੂੰ ਕਿਹਾ ਜਾਂਦਾ ਹੈ ਕਿ ਇਹਨੂੰ ਜਿਹੜਾ ਇੰਡੀਆ ਵੱਲੋਂ ਫੰਡਿੰਗ ਹੋ ਰਹੀ ਹੈ। ਉਹ ਨਾ ਇੱਕ ਖੌਲ ਬਣਾ ਦਿੱਤਾ ਗਿਆ, ਸਾਨੂੰ ਡਰ ਬਣਾ ਦਿੱਤਾ ਗਿਆ। ਪੰਜਾਬੀ ਤੋਂ ਦੂਰ ਹੋਣ ਦੇ ਵਿੱਚ ਪੰਜਾਬੀਆਂ ਦਾ ਆਪਣਾ ਬੜਾ ਵੱਡਾ ਹੱਥ ਹੈ। ਮੈਂ ਜਿਸ ਤਰ੍ਹਾਂ ਗੱਲ ਕੀਤੀ ਕਿ ਬਲੋਚੀ ਬਲੋਚ ਨਾਲ ਬਲੋਚਿਸਤਾਨ ਵਿੱਚ ਜਾਓ, ਬਲੋਚੀ ਜਿਹੜੇ ਨੇ ਉਹ ਆਪਸ ਚ ਬਲੋਚੀ ਵਿੱਚ ਗੱਲ ਕਰਨਗੇ, ਪਸ਼ਤੂਨ ਪਸ਼ਤੋ ਵਿੱਚ ਕਰਨਗੇ, ਸਿੰਧੀ ਸਿੰਧੀ ਵਿੱਚ ਕਰਨਗੇ। ਅਸੀਂ ਬਾਜ਼ਾਰ ਚਲੇ ਜਾਈਏ ਨਾ ਤੇ ਉੱਥੇ ਕੋਈ ਚਾਰ ਬੰਦੇ ਬੈਠੇ ਹੋਣ ਤੇ ਕੋਈ ਫਲਾਣੀ ਸ਼ਾਇਦ ਆ ਪੁੱਛ ਲਈਏ ਭਾ ਜੁੱਤੀ ਕਿੰਨੇ ਦੀ ਹੈ ਦੱਸੀ ਜ਼ਰਾ, ਉਹ ਸਾਰੇ ਇੰਜ ਵੇਖਦੇ ਨੇ ਵੀ ਜਿਵੇਂ ਅਸੀਂ ਕੋਈ ਰਸ਼ੀਅਨ ਵਿੱਚ ਕੋਈ ਗੱਲ ਪੁੱਛ ਲਈ, ਕੋਈ ਐਸੀ ਅਸੀਂ ਬਦ ਤਹਿਜ਼ੀਬ ਵਾਲੀ ਗੱਲ ਪੁੱਛ ਰਹੀ ਹੈ। ਉੱਥੇ ਅਸੀਂ ਇਹ ਪੁੱਛ ਲਈਏ ਨਾ ਇਹ ਜੂਤਾ ਕਿਤਨੇ का है, ਅਸੀਂ ਬੜੇ ਨਫੀਸ ਹਾਂ। ਲੈ ਕੇ ਬਾਰਡਰੋਂ ਜਦੋਂ ਕਿਸੇ ਚੀਜ਼ ਕਾਬਜ਼ ਨਾ ਹੋ ਸਕੇ ਜਾਂ ਵੇਖੋ ਕਿ ਇਹ ਬੰਦਾ ਸਾਡੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਫਿਰ ਉਹਦੇ ਚ ਨਾ ਪਾੜ ਪਾਉਂਦੇ ਨੇ। ਹਾਂਜੀ ਘਰਾਂ ਦੇ ਵਿੱਚ ਵੀ ਮਿਸਾਲ ਅਸੀਂ ਦੋ ਭਰਾ ਨਾ, ਤੁਸੀਂ ਦੋ ਭਰਾ ਹੋ ਤੇ ਤੁਸੀਂ ਆਪਣੇ ਬਰਾਦਰੀ ਰਿਸ਼ਤੇਦਾਰਾਂ ਚ ਤੁਸੀਂ ਥੋੜਾ ਅੱਗੇ ਲੰਘ ਰਹੇ ਹੋ ਤੇ ਉਹ ਪਾੜ ਪਾਣਗੇ। ਬਿਲਕੁਲ ਇਸੇ ਤਰ੍ਹਾਂ ਹੀ ਪੂਰੇ ਮੁਆਸ਼ਰੇ ਚ ਵੀ ਇੰਜ ਹੁੰਦਾ ਹੈ। ਮੇਰੇ ਹਿਸਾਬ ਦੇ ਨਾਲ ਬਾਹਰ ਦੇ ਲੋਕਾਂ ਨੇ ਪੰਜਾਬ ਦਾ ਕਾਫੀ ਨੁਕਸਾਨ ਕੀਤਾ। ਪੰਜਾਬੀਆਂ ਆਪ ਬਹੁਤਾ ਹਾਂ ਪੰਜਾਬੀ ਅੱਜ ਸੁਰਿੰਦਰ ਸਿੰਘ ਭਾਈ ਦਾ ਇੱਕ ਹੋਰ ਸਵਾਲ ਆਇਆ ਹੈ, ਕਹਿੰਦੇ ਨੇ ਵੀ ਇਹ ਗੱਲ ਭਾਈਜਾਨ ਸਿੱਖ ਕਿਸੇ ਵੀ ਦੇਸ਼ ਵਿੱਚ ਚਲੇ ਜਾਣ ਨਾ ਪਰ ਉੱਥੇ ਪੰਜਾਬੀ ਬੋਲਦੇ ਨੇ। ਇਹ ਗੱਲ ਬਿਲਕੁਲ ਠੀਕ ਹੈ ਕਿਉਂਕਿ ਸਾਨੂੰ ਇਹਦੇ ਤੋਂ ਇਹ ਗੱਲ ਬਿਲਕੁਲ ਠੀਕ ਕਿਉਂਕਿ ਸਾਨੂੰ ਇਹਦੇ ਤੋਂ ਦੂਰੀ ਨਹੀਂ ਹੋਣੀ ਚਾਹੀਦੀ। ਈਵਨ ਕੈਨੇਡਾ ਦੇ ਵਿੱਚ ਹੁਣ ਕਹਿੰਦੇ ਨੇ ਕਿ ਗੋਰਾ ਨਜ਼ਰ ਘੱਟ ਹੁੰਦਾ ਤੇ ਸਿੱਖ ਭਰਾ ਸਾਡੇ ਬਹੁਤੇ ਨਜ਼ਰ ਆਉਂਦੇ ਨੇ ਔਰ ਉੱਥੇ ਪੰਜਾਬੀ ਬੋਲੀ ਜਾਂਦੀ ਹੈ। ਅਸੀਂ ਇਸ ਗੱਲ ਨੂੰ ਬੜਾ ਅੱਛਾ ਸਮਝਨੇ ਆ, ਬੜੀ ਚੰਗੀ ਗੱਲ ਏ, ਬੜੀ ਵਧੀਆ ਗੱਲ ਏ ਕਿ ਜਿੱਥੇ ਵੀ ਜਾਓ ਆਪਣੀ ਜ਼ੁਬਾਨ ਦੇ ਵਿੱਚ ਗੱਲ ਕਰੋ। ਇਹੀ ਗੱਲ ਵਾਸਤੇ ਤੇ ਅਸੀਂ ਭਾਈਜਾਨ ਬੈਠੇ ਆ। ਪਾਕਿਸਤਾਨ ਵਿੱਚ ਇਹਦੇ ਬਾਰੇ ਥੋੜਾ ਜਿਹੜਾ ਸੌਰੀ ਮੈਂ ਤੁਹਾਡੀ ਗੱਲ ਫਿੱਟ ਹੋ ਗਈ, ਪਾਕਿਸਤਾਨ ਖਾਸ ਤੌਰ ਤੇ ਇਹਦੇ ਬਾਰੇ ਗੱਲ ਕਰ ਰਹੇ ਹਾਂ ਕਿ ਇਹਦੇ ਵਿੱਚ ਨਾ ਤਜ਼ਾਦ ਪਾਇਆ ਜਾਂਦਾ। ਈਵਨ ਕਿ ਇਹ ਬਹੁਤ ਅੱਛੀ ਗੱਲ ਹੈ, ਅਸੀਂ ਇਹ ਗੱਲ ਨੂੰ ਸਰਾਹਨੇ ਵੀ ਹੈ ਕਿ ਪਤਾ ਨਹੀਂ ਉਹਨਾਂ ਨੇ ਆਪਣੇ ਪਿਛੋਕੜ ਇੰਜ ਜੁੜੇ ਨੇ ਕਿ ਉਹਨਾਂ ਦੇ ਬੱਚੇ ਗੋਰੇ ਪੜ੍ਹਦੇ ਹੋਏ ਹਾਂਜੀ ਘਰ ਚ ਪੰਜਾਬੀ ਬੋਲਦੇ ਨੇ। ਠੀਕ ਹੈ ਤੇ ਉਹਨਾਂ ਨੇ ਇਸਲਾਮ ਉਹਨਾਂ ਮਾਵਾਂ ਨੂੰ ਕਿ ਜਿਹੜੀਆਂ ਇਹ ਨਹੀਂ ਕਹਿੰਦੀਆਂ ਹਨ ਕਿ ਤੂੰ ਇਹ ਜਾਹਲਾਂ ਦੀ ਜ਼ਬਾਨ ਬੋਲੀ, ਉਹ ਆਂਦੀਆਂ ਨੇ ਕਿ ਭਾਈ ਤੂੰ ਸਾਡੀ ਅਸਲ ਵਿੱਚ ਇਹ ਵੀ ਬੜੀ ਵੱਡੀ ਗੱਲ ਹੈ ਨਾ ਕਿ ਵਾਲਦੈਨ ਅਗਰ ਮੈਂ ਕੱਲ ਇੱਕ ਵੀਡੀਓ ਵੇਖ ਰਿਹਾ ਸਾਂ, ਸ਼ਾਰਟ ਵੀਡੀਓ ਸੀ, ਉਹਦੇ ਵਿੱਚ ਨਾ ਕੋਈ ਐਲੀਟ ਕਲਾਸ ਦੇ ਬੱਚੇ ਸਨ ਤੇ ਉਹਨਾਂ ਨੂੰ ਪੰਜਾਬੀ ਵਿੱਚ ਸਵਾਲ ਕਰਨ ਦੇ, ਸਾਡੇ ਵਰਗੇ ਕੋਈ ਵੀਰ ਭਰਾ ਸੀ ਪੰਜਾਬੀ ਵਿੱਚ ਸਵਾਲ ਕਰਨ ਦਿਆ ਸੀ ਤੇ ਉਹਨੇ ਉਹਨੂੰ ਪੁੱਛਿਆ ਕਿ ਤੁਹਾਨੂੰ ਪੰਜਾਬੀ ਆਂਦੀ ਹੈ, ਮੈਂ ਤੁਹਾਡੇ ਨਾਲ ਕੋਈ ਸਵਾਲ ਕਰਨਾ ਚਾਹਨਾ। उन्होंने कहा नहीं हमारे दादा अबू दादा अम्मी अब्बा अम्मी आपस में बोलते हैं लेकिन उन्होंने हमें बताया ही नहीं है, हमें समझ आती है हमें बोलनी नहीं आती। ਗੱਲ ਇਹ ਆ ਕਿ ਵੱਡਿਆਂ ਨੇ ਨਹੀਂ ਦੱਸਿਆ ਹੀ ਨਹੀਂ ਹੈ। ਅਸੀਂ ਦੱਸਾਂਗੇ ਤੇ ਸਾਡੇ ਤੋਂ ਅਗਲੇ ਜਿਹੜੇ ਨੇ ਨਾ ਉਹ ਬੋਲਣਗੇ। ਸਲਾਮ ਹੈ ਉਹਨਾਂ ਮਾਵਾਂ ਨੂੰ ਕਿ ਜਿਨ੍ਹਾਂ ਨੇ ਘਰ ਆਂਦੇ ਆਪਣੇ ਔਲਾਦ ਨੂੰ ਇਹ ਨਹੀਂ ਆਖਿਆ ਕਿ ਤੂੰ ਇਹ ਕੀ ਬੋਲਣਾ ਹੈ, ਬਲਕਿ ਉਹਨਾਂ ਨੇ ਆਖਿਆ ਕਿ ਤੂੰ ਘਰ ਹੀ ਬੋਲਣੀ, ਬਾਹਰ ਆਪਣੇ ਕਲਾਸ ਫੈਲੋਜ਼ ਨਾਲ ਇੰਗਲਿਸ਼ 'ਚ ਗੱਲ ਕਰ ਜਿਵੇਂ ਮਰਜ਼ੀ ਰਹਿ, ਲੇਕਿਨ ਘਰ ਆ ਕੇ ਪੁੱਤਰਾ ਤੂੰ ਇਹੀ ਗੱਲ ਕਰਨੀ ਹੈ। ਜਿਸ ਤਰ੍ਹਾਂ ਲਾਸਟ ਟਾਈਮ ਹੀ ਅਸੀਂ ਇਹੀ ਗੱਲ ਕੀਤੀ ਹੈ ਕਿ ਪੰਜਾਬੀ ਜਾਂ ਕੋਈ ਵੀ ਜ਼ੁਬਾਨ ਹੁੰਦਾ ਉਹ ਰਾਹ ਹੁੰਦਾ ਇੱਕ ਦੂਸਰੇ ਦੇ ਨਾਲ ਮਿਲਣ ਦਾ। ਅਸੀਂ ਕਿਸੇ ਦੇ ਨਫ਼ਰਤ ਨਹੀਂ ਰੱਖਦੇ ਹੈ ਕਿ ਅੰਗਰੇਜ਼ੀ ਹੋਵੇ ਜਾਂ ਹਿੰਦੀ ਹੋਵੇ, ਈਵਨ ਉਰਦੂ ਹੋਵੇ। ਅੱਛਾ, ਗੱਲ ਕਰਨ ਦਾ ਮਕਸਦ ਇਹ ਸੀ ਕਿ ਪੰਜਾਬੀ ਨੂੰ ਬਹੁਤਾ ਪੰਜਾਬੀਆਂ ਨੇ ਹੀ ਪਾੜਿਆ। ਜਦੋਂ ਬਾਹਰੋਂ ਅੱਜ ਕੱਲ ਨਾ ਇੱਕ ਮੈਂ ਅਗਲੇ ਦਿਨ ਵੀਡੀਓ ਵੇਖਦਿਆ ਹਾਂ, ਉਹ ਬੰਦਾ ਗੱਲ ਕਰਦਾ ਸੀ ਕਿ ਨਾ ਉਹ ਘਰ ਬਚਦੇ ਨੇ ਜਿਨ੍ਹਾਂ ਆਪਸ ਚ ਸਲਾਹ ਕੀਤੀ ਹੋਈ। ਮਿਸਾਲ ਅਸੀਂ ਦੋ ਭਰਾ ਹਾਂ ਨਾ ਤੇ ਅਸੀਂ ਇਕੱਠਾ ਕੋਈ ਕੰਮ ਕਰਨੇ ਪਏ ਆ ਤੇ ਤੁਹਾਨੂੰ ਕੋਈ ਬੰਦਾ ਗੱਲ ਕਰ ਲੇ ਕਿ ਭਾਈ ਮੁਦੱਸਰ ਚੱਦਰ ਨੇ ਤੇ ਨਾ ਵੱਖਰਾ ਇੱਕ ਪਲਾਟ ਲੈ ਲਿਆ ਤੇ ਸ਼ਾਮ ਨੂੰ ਪਹਿਲਾਂ ਮੇਰੇ ਕੋਲ ਆ ਕੇ ਪੁੱਛਣਾ ਜ਼ਰੂਰੀ, ਫਿਰ ਉਹਦਾ ਰੱਦੇ ਅਮਲ ਦੇਣਾ। ਮੈਨੂੰ ਕੋਈ ਗੱਲ ਕਰ ਲੈ ਕਿ ਜ਼ੁਹੈਬ ਕੰਬੋਜ ਨੇ ਤੇ ਵੱਖਰੀ ਗੱਡੀ ਲੈ ਲਈ ਤੇ ਤੈਨੂੰ ਉਹਨੇ ਪੁੱਛਿਆ ਵੀ ਨਹੀਂ ਹੈ, ਤੇ ਮੇਰਾ ਹੱਕ ਬਣਦਾ ਕਿ ਪਹਿਲਾਂ ਮੈਂ ਆਪਣੇ ਭਰਾ ਨੂੰ ਜਾ ਵੀਰਾ ਮੈਨੂੰ ਫਲਾਣੇ ਬੰਦੇ ਦੀ ਗੱਲ ਕੀਤੀ ਸੀ, ਇਹ ਗੱਲ ਇੰਝ ਹੈ ਵੀ ਕਿ ਨਹੀਂ ਹੈ, ਫਿਰ ਪਾੜਦੇ ਨਹੀਂ ਹੈ। ਪੰਜਾਬ ਨੂੰ ਇਹਨਾਂ ਪਹਿਲੋਂ ਜਿਹੜਾ ਰਕਬਿਆਂ ਦੇ ਹਿਸਾਬ ਨਾਲ ਪਾੜਿਆ ਕਿ ਦਰਿਆ ਦੇ ਉਰਲੇ ਦਰਿਆ ਦੇ ਪਰਲੇ ਇਸ ਤਰ੍ਹਾਂ ਕਰਕੇ ਪਾੜਿਆ, ਫਿਰ ਮਜ਼ਹਬ ਠੀਕ ਹੈ ਮਜ਼ਹਬ ਦੀ ਵੰਡ ਪਾਈ। ਲੋ ਜੀ 47 ਦੇ ਵਿੱਚ ਹੁਣ ਲਹਿੰਦਾ ਪੰਜਾਬ ਵੀ ਤੇ ਚੜ੍ਹਦਾ ਪੰਜਾਬ ਵੀ ਦੋਵੇਂ ਪੰਜਾਬਾਂ ਦੇ ਵਾਸੀ ਜਰੇਨਾ ਸ਼ਰਮਿੰਦਾ ਨੇ ਕਿ ਜਿਹੜਾ ਅਸੀਂ 47 ਚ ਕੰਮ ਕੀਤਾ ਸੀ ਨਾ, ਜਿਹੜਾ ਅਸੀਂ ਉਹ ਮਾਰਕੁੱਟ ਕੀਤੀ ਸੀ, ਉਹ ਨਹੀਂ ਸੀ ਕਰਨੀ ਚਾਹੀਦੀ, ਦੂਸਰੇ ਨਾਲ ਐਵੇਂ ਵਾਧੂ ਦੀ ਕੀਤੀ ਸੀ। ਅਸੀਂ ਭਰਾ ਸਾਂ, ਇੱਕ ਥਾਂ ਤੇ ਰਹਿਣ ਸਾਂ, ਹੁਣ ਉਹ ਸ਼ਰਮਿੰਦਾ ਨੇ। ਲੇਕਿਨ ਸੋਚੋ ਕਿ ਉਦੋਂ ਸਾਨੂੰ ਆਜ਼ਾਦੀ ਗੋਰੇ ਕੋਲੋਂ ਮਿਲੀ,
ਸਾਡਾ ਮਿਸਾਲ 1947 ਦੇ ਵਿੱਚ ਹਿੰਦੁਸਤਾਨ ਜਾਂ ਪਾਕਿਸਤਾਨ ਜਿਹੜਾ ਆਜ਼ਾਦ ਹੋਇਆ, ਕਿਹਦੇ ਕੋਲ ਆਜ਼ਾਦ ਹੋਇਆ? ਗੋਰੇ ਕੋਲ ਗੋਰੇ ਆਜ਼ਾਦ ਕੋਲੋਂ ਆਜ਼ਾਦ ਹੋਇਆ। ਤੇ ਇੱਥੇ ਲਿਖ ਦੱਸੋ ਕਿ ਮੈਨੂੰ ਕਿੰਨੇ ਗੋਰੇ ਮਰੇ ਸਨ ਜੀ? ਗੋਰਾ ਕੋ ਮਰਿਆ ਨਹੀਂ ਹੈ। ਜੋਰਾ ਕੋਈ ਤੇ ਟ੍ਰੇਨਾਂ ਭਰੀਆਂ ਪੰਜਾਬੀਆਂ ਦੀਆਂ ਮਰੀਆਂ ਨੇ। ਪੰਜਾਬ ਸਭ ਤੋਂ ਬਹੁਤਾ ਲਹੂ ਲਹਾਨ ਹੋਇਆ। ਹਾਂ, ਤੇ ਮਾਰਿਆ ਕਿੰਨੇ ਨੇ? ਕੋਈ ਬੰਦਾ ਬਾਹਰੋਂ ਨਹੀਂ ਆਇਆ ਹੈ। ਆਪਣੇ ਭਾਵੇਂ ਉਹ ਜਿਹੜਾ ਮਰਜ਼ੀ ਤਬਕੇ ਤੋਂ ਤਲਕ ਰੱਖਦਾ ਹੋਵੇ, ਜਿਹੜੇ ਮਰਜ਼ੀ ਫਿਰਕੇ ਤੋਂ ਜਾਂ ਮਜ਼ਹਬ ਤੋਂ ਤਲਕ ਰੱਖਦਾ ਹੋਵੇ, ਉਹਦਾ ਜੋ ਵੀ ਦੀਨ ਮਜ਼ਹਬ ਹੋਵੇ ਨਾ, ਉਹਨਾਂ ਆਪਣੇ ਭਰਾਵਾਂ ਨੇ ਆਪਣੇ ਨੂੰ ਮਾਰਿਆ। ਆਪਣੇ ਨੇ ਆਪਣੇ ਨੂੰ। ਠੀਕ ਹੈ, ਬਾਹਰ ਪੀੜ ਵੀ ਇੰਦੀ ਹੋਈ ਹੁੰਦੀ ਹੈ। ਹਾਂਜੀ, ਬਾੜ ਦਾ ਫੁੱਟ ਪਾ ਕੇ ਟੁਰ ਗਿਆ। ਠੀਕ ਹੈ, ਉਹਨਾਂ ਜਿਹੜਾ ਆਪਣਾ ਮਕਸਦ ਕੱਢਣ ਕੱਢ ਲਿਆ। ਇਹਨਾਂ ਨੇ ਭਰੀਆਂ ਟ੍ਰੇਨਾਂ ਸਾੜੀਆਂ, ਪਿੰਡ ਦੇ ਪਿੰਡ ਸਾੜੇ ਨਾ, ਆਪਣੇ ਆਪ ਸਾੜੇ ਨੇ। ਉਹ ਤੇ ਇਸ ਚੀਜ਼ ਦੇ ਹਮੇਸ਼ਾ ਕਾਇਲ ਰਹੇ ਨੇ, ਡਿਵਾਈਡ ਐਂਡ ਰੂਲ। ਡਿਵਾਈਡ ਕਰੋ, ਪਾੜੋ ਇਹਨਾਂ ਨੂੰ ਤੇ ਆਪਸ ਵਿੱਚ ਲੜਦੇ ਰਹਿਣਾ, ਹੀ ਆਪਣਾ ਰੂਲ ਕਰਦੇ ਨੇ। ਅੱਛਾ, ਉਹ ਗੱਲ ਹਜੇ ਤੱਕ ਵੀ ਆਉਣ ਡਈ ਹੈ। ਜਦੋਂ ਅਸੀਂ ਇੱਥੇ ਬੈਠੇ ਆ ਪੰਜਾਬੀ ਦੀ ਗੱਲ ਕਰਨੇ ਆ ਨਾ, ਤੇ ਲੋਕੀ ਗੱਲਾਂ ਕਰਨ ਲੱਗ ਪੈਂਦੇ, ਲੋ ਜੀ ਇਹ ਕੋਈ ਅਖੰਡ ਪੰਜਾਬ ਜਾਂ ਵੱਖਰਾ ਪੰਜਾਬ ਦੀ ਗੱਲ ਕਰਦੇ ਨੇ। ਨਹੀਂ ਭਾਈ, ਖਾਲਿਸਤਾਨ ਦੀ ਜਿਹੜੀ ਗੱਲ ਕਰਦੇ ਨੇ ਭਾਈ, ਅਸੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਦੇ। ਅਸੀਂ ਸਿਰਫ ਇਹ ਆਨੇ ਆ ਕਿ ਉਹ ਵੀ ਸਾਡੇ ਭਰਾ ਨੇ, ਅਸੀਂ ਉਹਨਾਂ ਦੇ ਭਰਾਵਾਂ। ਸਾਡਾ ਪਹਿਨਾਵਾ ਵੱਖਰਾ ਹੈ, ਸਾਡਾ ਕਲਚਰ ਵੱਖਰਾ ਹੈ, ਸਾਡੀ ਪਹਿਚਾਣ ਹੀ ਵੱਖਰੀ ਹੈ। ਪਹਿਚਾਣ ਵੱਖਰੀ ਹੈ। ਠੀਕ ਹੈ, ਆਪਣੀ ਪਹਿਚਾਣ ਤੋਂ ਭੱਜੋ ਨਾ। ਜਦੋਂ ਮੁਲਕ ਦੀ ਗੱਲ ਆਵੇ ਤੇ ਉਹ ਇੰਡੀਆ ਦੇ ਨਾਲ ਖਲੋਂਦੇ ਨੇ। ਭਾਜੀ, ਸਾਡਾ ਇੱਕ ਮਕਸਦ ਹੀ ਨਹੀਂ ਹੈ। ਠੀਕ ਹੈ, ਹਰ ਚੀਜ਼ ਆਪਣੀ ਜਗ੍ਹਾ ਤੇ ਹੁੰਦੀ ਹੈ। ਗੱਲ ਕਰਨ ਦਾ ਮਕਸਦ ਇਹ ਆ ਕਿ ਬਾਰਡਰ ਭਾਵੇਂ ਉੱਥੇ ਹੀ ਰਹਿਣ, ਇਹਦੇ ਵਿੱਚ ਕੋਈ ਗੱਲ ਨਹੀਂ। ਹੁਣ ਵੰਡਾਂ ਪੈ ਗਈਆਂ, ਦੁਬਾਰਾ ਉਸ ਚੀਜ਼ ਨੂੰ ਅਸੀਂ ਕੁਝ ਕਰ ਨਹੀਂ ਸਕਦੇ। ਬੜੀ ਵੱਡੀ ਇੱਕ ਹੋਰ ਲੈਵਲ ਦੀ ਗੱਲ ਹੈ ਉਹ। ਲੇਕਿਨ ਅਗਰ ਅਸੀਂ ਗੱਲ ਕਰੀਏ ਕਿ ਸਾਡਾ ਤਵਾਜ਼ਨ ਬਣਦਾ ਹੈ ਕਿ ਅਸੀਂ ਜਿਹੜਾ ਨਾ ਉਹ ਇੱਕ ਦੂਸਰੇ ਨੂੰ ਮਜ਼ਾਕ ਗੱਲਾਂ ਕਰੀਏ, ਉਹ ਸਾਨੂੰ ਗੱਲਾਂ ਕਰਦੇ ਰਹਿਣ, ਉਧਰ ਕਰਦੇ ਰਹੀਏ। ਪੰਜਾਬੀ ਏ, ਪੰਜਾਬੀ ਦਾ ਵਸੇਬ ਇੱਕ ਏ, ਪੰਜਾਬ ਦੀ ਰਹਿਣ ਸਹਿਣ, ਉੱਠਣ ਬੈਠਣ, ਹਰ ਤਰੀਕਾ ਇੱਕ ਏ। ਵੰਡਾਂ ਫਿਰ ਵੇਲੇ ਦੀਆਂ ਵੰਡਾਂ ਹੁੰਦੀਆਂ ਨੇ ਭਾਈਜਾਨ। ਹੁਣ ਭਾਈਜਾਨ, ਇਹ ਮੈਂ ਤੁਹਾਨੂੰ ਸਹੀ ਗੱਲ ਦੱਸਣਾ, ਦੋ ਭਰਾ ਵੱਖਰੇ ਹੋ ਜਾਣ ਨਾ, ਹਾਂਜੀ, ਉਹ ਸੁੱਖ ਚ ਰਹਿ ਜਾਂਦੇ। ਹਾਂਜੀ, ਦੀਵਾਰ ਹੋ ਜਾਏ ਨਾ, ਮੈਂ ਤੁਹਾਨੂੰ ਦੱਸਣਾ, ਉਹ ਉਹਦੇ ਕੋਲ ਅੱਛਾ, ਉਹ ਨਾ ਸੌਖੇ ਭਲਾ ਕਿਵੇਂ ਰਹਿੰਦੇ ਨੇ? ਜਾਂਦੇ ਆ, ਵੰਡਾਂ ਮੁਲਕਾਂ 'ਚ ਪੈਂਦੀਆਂ ਰਹਿੰਦੀਆਂ ਨੇ, ਹੱਥਾਂ ਬਣਦੀਆਂ ਨੇ। ਕੈਨੇਡਾ, ਹੁਣ ਸਾਡੇ ਪੰਜਾਬੀ ਕੈਨੇਡਾ ਜਾਂ ਅਮਰੀਕਾ 'ਚ ਰਹਿੰਦੇ ਨੇ। ਕੈਨੇਡਾ ਤੇ ਅਮਰੀਕਾ ਦਾ ਬਾਰਡਰ ਨਹੀਂ ਹੈ? ਬਿਲਕੁਲ ਹੈ। ਆਉਂਦੇ ਜਾਂਦੇ ਨਹੀਂ। ਠੀਕ ਹੈ, ਹੁੰਦਾ। ਹੋਰ ਵੀ ਕਈ ਮੁਲਕ ਨੇ ਜਿਨ੍ਹਾਂ ਦੇ ਸਿਰਫ ਇੰਝ ਲਿਖਾਂ ਲੱਗੀਆਂ ਹੁੰਦੀਆਂ ਨੇ ਕਿ ਆ ਭਾਜੀ ਆ ਫਲਾਣਾ ਮੁਲਕ ਹੈ, ਆ ਫਲਾਣਾ ਮੁਲਕ ਹੈ। ਉਹ ਪੜ੍ਹਦੇ ਸੁਣ। ਅੱਛਾ, ਉਹ ਗੱਲ ਕਰਨ ਦਾ ਮਕਸਦ ਇਹ ਵੇ ਕਿ ਇਹ ਬਾਰਡਰ ਲੀਕਾਂ ਅਸੀਂ ਉਹਨਾਂ ਨੂੰ ਖੇਡ ਨਹੀਂ ਸਕਦੇ ਹੈ। ਅੱਛਾ, ਦੂਸਰੀ ਗੱਲ ਇਹ ਵੇ ਕਿ ਅਸੀਂ ਕਿਸੇ ਬੁਰਾ ਕਹਿੰਦੇ ਨਹੀਂ ਹੈ। ਅਸੀਂ ਕਹਿੰਦੇ ਹਾਂ ਕਿ ਜਿਹੜਾ ਬੰਦਾ ਉਰਦੂ ਬੋਲਦਾ ਬੁਰਾ, ਲੇਕਿਨ ਅਸੀਂ ਇਹ ਜ਼ਰੂਰ ਕਹਿੰਦੇ ਹਾਂ ਜਿਹੜਾ ਬੰਦਾ ਉਰਦੂ ਬੋਲਦਾ ਸਾਨੂੰ ਬੁਰਾ ਨਾ ਆਖੇ। ਇਹ ਜਾਹਲ ਨੇ, ਅਨਪੜ੍ਹ ਨੇ। ਅੱਛਾ, ਇਹਨੇ ਤਾਂ ਅੱਛਾ ਠੀਕ। ਹਾਂ, ਜੇ ਉਹ ਸਾਨੂੰ ਬੁਰਾ ਆਖੇ ਨਾ, ਤੇ ਭਾਈ ਤੇਰੇ ਮਾਪੇ ਪੰਜਾਬੀ ਬੋਲਦੇ ਸਨ, ਅਜੇ ਵੀ ਵੱਡੇ ਬੋਲਦੇ, ਤੇਰੇ ਦਾਦੇ ਉਹ ਜਾਹਲ ਸਨ ਜਿਨ੍ਹਾਂ ਨੇ ਤੈਨੂੰ ਅੱਗੋਂ ਦੱਸਿਆ ਹੀ ਨਹੀਂ ਹੈ ਕਿ ਪੰਜਾਬੀ ਦੀ ਕਦਰ ਕੀ ਹੈ। ਅਸੀਂ ਨਹੀਂ ਜਾਹਲ ਹੈ। ਅਸੀਂ ਨਾ ਕਿਸੇ ਉਰਦੂ ਬੋਲਣ, ਨਾ ਉਰਦੂ ਜ਼ਬਾਨ ਨੂੰ ਅਸੀਂ ਬੁਰਾ ਕਹਿੰਦੇ ਆ। ਜਿੱਥੇ ਬੋਲਣੀ ਪੈਂਦੀ ਹੋਵੇ ਤੇ ਬੰਦੇ ਨੂੰ ਬੋਲਣੀ ਵੀ ਚਾਹੀਦੀ ਹੈ, ਬੰਦੇ ਨੂੰ ਆਉਣੀ ਵੀ ਚਾਹੀਦੀ ਹੈ, ਕਿਉਂਕਿ ਅਸੀਂ ਇੱਕ ਮੁਆਸ਼ਰੇ 'ਚ ਰਹਿੰਦੇ ਹਾਂ। ਅਸੀਂ ਇੰਗਲਿਸ਼ ਬੋਲਣ ਨੂੰ ਬੁਰਾ ਨਹੀਂ ਕਹਿੰਦੇ ਹੈ। ਹੁਣ ਅਸੀਂ ਕਿਸੇ ਬਾਹਰ ਦੇ ਮੁਲਕ ਗਈ ਹੋਏ ਤੇ ਉੱਥੇ ਜਾ ਕੇ ਪੰਜਾਬੀ ਥੋੜੀ ਗੱਲ ਕਰਨੀ, ਉਹਨੂੰ ਸਮਝਾਉਣਾ ਤੇ ਇੰਗਲਿਸ਼ ਹੀ ਸਮਝਾਉਣਾ। ਕੋਈ ਚੀਜ਼ ਲਿਖਣੀ ਹੈ, ਕੋਈ ਚੀਜ਼ ਪੜ੍ਹਨੀ ਹੈ, ਅਸੀਂ ਇੰਗਲਿਸ਼ 'ਚ ਹੀ ਪੜ੍ਹਨੀ ਹੈ। ਅਸੀਂ ਇੰਗਲਿਸ਼ ਨੂੰ ਨਹੀਂ ਬੁਰਾ ਕਹਿੰਦੇ। ਲੇਕਿਨ ਇਹ ਗੱਲ ਮੈਂ ਟੰਕੇ ਦੀ ਚੋਟ ਤੇ ਕਹਿਣਾ ਵਾ, ਹਰ ਬੰਦੇ ਨੂੰ ਕਹਿਣਾ ਵਾ, ਅਸੀਂ ਕਿਸੇ ਨੂੰ ਬੁਰਾ ਨਹੀਂ ਕਹਿੰਦੇ ਤੇ ਸਾਨੂੰ ਕੋਈ ਬੁਰਾ ਨਾ ਆਖੇ। ਜੇ ਸਾਨੂੰ ਕੋਈ ਬੁਰਾ ਆਖੇ ਨਾ, ਤੇ ਫਿਰ ਅਸੀਂ ਬਹੁਤ ਬੁਰੇ ਪੇਸ਼ ਆਵਾਂਗੇ, ਫਿਰ ਅਸੀਂ ਬੁਰੇ ਬਣਾਂਗੇ। ਜਦੋਂ ਸਾਨੂੰ ਕਿਹਾ ਜਾਂਦਾ ਹੈ ਕਿ ਬੁਰੇ, ਜਦੋਂ ਅਸੀਂ ਕੁਝ ਕਰਦੇ ਵੀ ਨਹੀਂ, ਸਾਨੂੰ ਸੁਣਨ ਨੂੰ ਇਹ ਮਿਲੇ ਕਿ ਬਹੁਤ ਬੁਰੇ ਲੋਕ ਨੇ ਜੀ, ਜਾਹਲ ਲੋਕ ਨੇ, ਤੇ ਫਿਰ ਸਾਨੂੰ ਜਾਹਲ ਬਣ ਜਾਣਾ ਚਾਹੀਦਾ। ਅੱਲਾ ਮਾਫ ਕਰੇ, ਸਾਡਾ ਕੋਈ ਇਸ ਤਰ੍ਹਾਂ ਦਾ ਮਕਸਦ ਨਹੀਂ ਹੈ, ਨਾ ਇਹ ਗੱਲ। ਅਸੀਂ ਅੱਜ ਗੱਲ ਕਰਨ ਦੇ ਸਾਂ ਕਿ ਪੰਜਾਬੀ ਤੇ ਜ਼ਵਾਲ ਕਿੱਥੋਂ ਸ਼ੁਰੂ ਹੋਇਆ। ਉਹਦੇ ਹੀ ਗੱਲਾਂ ਅੱਗੋਂ ਜਿਹੜੀਆਂ ਗੱਲਾਂ ਖੋਲੀਆਂ ਕੋਈ ਜਸਵਿੰਦਰ ਭਾਈ ਨੇ ਸਵਾਲ ਕੀਤਾ, ਸਾਡੇ ਵੀਰ ਭਰਾ ਨੇ, ਸਾਨੂੰ ਬੜੀ ਖੁਸ਼ੀ ਹੋਈ, ਸਾਨੂੰ ਬੜਾ ਵਧੀਆ ਲੱਗਾ, ਬੜਾ ਚੰਗਾ ਲੱਗਾ ਕਿ ਉਹ ਵੀ ਸਾਡੇ ਨਾਲ ਜੁੜੇ ਨੇ। ਕੋਈ ਲੋਕ ਇਸ ਤਰ੍ਹਾਂ ਹੀ ਜੁੜਦੇ ਨੇ, ਅੱਗੋਂ ਕੋਈ ਗੱਲ ਦਾ ਜਿਹੜਾ ਨਾ ਉਹ ਕੋਈ ਹੱਲ ਨਿਕਲਦਾ, ਕੋਈ ਆਗਾਜ਼ ਹੁੰਦਾ। ਅਸਲ ਵਿੱਚ ਮੈਂ ਜਿਸ ਤਰ੍ਹਾਂ ਤੁਹਾਨੂੰ ਵੰਡ ਦੀ ਗੱਲ ਦੱਸੀ, ਉੱਥੋਂ ਹੀ ਆਪਣੀ ਗੱਲ ਅਗਰ ਦੁਬਾਰਾ ਸ਼ੁਰੂ ਕਰੀਏ, 47 ਦੀ ਵੰਡ ਤੋਂ ਬਾਅਦ ਜਦੋਂ ਸੈਂਟਰ ਨਾਲ ਹੋਇਆ ਗੱਲ, ਸਕੂਤੇ ਢਾਕਾ ਵੀ ਭਾਜੀ ਇਸੇ ਵਜ੍ਹਾ ਤੋਂ ਸੀ। ਇਸੇ ਵਜ੍ਹਾ ਤੋਂ ਉਦੋਂ ਉਰਦੂ ਬੋਲਣ ਵਾਲੇ ਬਹੁਤ ਘੱਟ ਲੋਕ ਸਨ। ਉਰਦੂ ਨੂੰ ਇੱਕ ਵੇ ਆਫ ਮੀਡੀਅਮ ਬਣਾਇਆ ਗਿਆ ਕਿ ਸਾਡੀ ਸਰਕਾਰੀ ਜ਼ੁਬਾਨ ਹੈ, ਅੱਗੇ ਪਿੱਛੇ ਹਰ ਸ਼ੈ ਤੇ।
ਲੇਕਿਨ ਉਦੋਂ ਵੀ ਬੰਗਾਲ ਦੀ ਜ਼ਿਆਦਾ ਪਾਵਰ ਸੀ, ਬੰਗਾਲ ਦੇ ਵਿੱਚ ਮੈਜੋਰਟੀ ਸੀ, ਹਾਂਜੀ ਉਹਨੂੰ ਦਬਾਇਆ ਗਿਆ ਔਰ ਉਹਦਾ ਅਸੀਂ 71 ਦੇ ਵਿੱਚ ਇੱਕ ਨੁਕਸਾਨ ਭਰਿਆ, ਜਿਹੜਾ ਸਾਨੂੰ ਜਿੰਦਾ ਅੱਜ ਤੱਕ ਕੋਈ ਉਜਾਲਾ ਨਹੀਂ ਹੋ ਸਕਦਾ। ਠੀਕ ਹੈ, ਉਹ ਵੀ ਸਾਡੇ ਭਰਾ ਨੇ, ਅਸੀਂ ਉਹਨਾਂ ਨੂੰ ਕੋਈ ਬੁਰਾ ਨਹੀਂ ਕਹਿੰਦੇ, ਠੀਕ ਹੈ, ਉਹ ਵੀ ਆਪਣੀ ਜਗ੍ਹਾ ਤੇ ਠੀਕ ਸਨ। ਜੋ ਵਕਤ ਦੀ ਵੰਡ ਉਹਦੇ ਬਾਰੇ ਜੋ ਹੋਇਆ ਸਰਕਾਰਾਂ ਦੇ ਤੌਰ ਤੇ ਹੋਇਆ। ਹਾਂਜੀ ਉਸ ਤੋਂ ਬਾਅਦ ਸਾਡੇ ਪੰਜਾਬ ਨੂੰ ਪੰਜਾਬੀ ਨੂੰ ਤੇ ਖਾਸ ਤੌਰ ਤੇ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਇਸ ਤਰ੍ਹਾਂ ਸ਼ੁਰੂ ਕੀਤੀ ਗਈ ਕਿ ਜਿਹੜਾ ਬੰਦਾ ਪੰਜਾਬੀ ਬੋਲਦਾ ਸੀ ਨਾ, ਉਹਨੂੰ ਹਮੇਸ਼ਾ ਕਿਹਾ ਜਾਂਦਾ ਸੀ ਕਿ ਇਹ ਪੇਂਡੂ ਨੇ ਤੇ ਇਹ ਤੇ ਪਿੰਡਾਂ ਵਾਲਿਆਂ ਦੀ ਜ਼ੁਬਾਨ ਹੈ। ਹਾਂਜੀ ਹੁਣ ਵੀ ਅੱਜ ਦੇ ਦੌਰ ਵਿੱਚ ਵੀ ਕੋਈ ਬੰਦਾ ਵੱਡੇ ਸ਼ਹਿਰੋਂ ਪੜ੍ਹ ਕੇ ਆ ਜਾਵੇ ਨਾ, ਤੇ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਹੁਣ ਨਾ ਵੱਡੇ ਪਿੰਡ ਸ਼ਹਿਰ ਹੀ ਚਲੇ ਜਾਵਾਂ, ਪਿੰਡ ਆਪਣੇ ਨੂੰ ਛੱਡ ਦੇਵਾਂ। ਤੇ ਹਾਲਾਂਕਿ ਉੱਥੇ ਵੱਡਾ ਹੋਇਆ ਪਲਿਆ, ਹਰ ਸ਼ੈ ਉੱਥੋਂ ਦੀ ਉਹਨੂੰ ਅਪਣਾਈ, ਤੇ ਉਹ ਸ਼ਹਿਰ ਦੀ ਰਹਿਤ ਲੈ ਕੇ ਪਿੰਡ ਚ ਆਵੇ ਨਾ, ਪਿੰਡ ਚ ਆਪਣਾ ਵਸੇਬ ਬਣਾਵੇ, ਤੇ ਉਹ ਬਹੁਤ ਜ਼ਿਆਦਾ ਵੱਡਾ ਬੰਦਾ ਬਣਦਾ ਹੈ। ਹਾਲਾਂਕਿ ਸ਼ਹਿਰ ਦੇ ਵਿੱਚ ਗੁਲਾਮ ਹੈ, ਸਾਰੇ ਲੋਕ ਲੋ ਜੀ ਅਸੀਂ ਸ਼ਹਿਰਾਂ ਵਿੱਚ ਰਹਿੰਦੇ ਆ। ਹਾਂਜੀ ਲੋ ਜੀ, ਇੱਕ ਬੰਦੇ ਨੂੰ ਸਾਡੇ ਸਾਹਮਣੇ ਘਰ ਨੇ ਨਾ, ਸਾਨੂੰ ਨਹੀਂ ਪਤਾ ਉਹ ਕਰਨ ਦਿਆ, ਉਹਨਾਂ ਨੂੰ ਪਤਾ ਇਹ ਕਰਨ ਦਿਆ। ਪਿੰਡ ਵਿੱਚ ਸਾਨੂੰ ਲੋਕ ਜਾਣਦੇ ਨੇ ਸਾਡੇ ਦਾਦੇ ਦੇ ਨਾਂ ਤੋਂ, ਹਾਂਜੀ ਫਲਾਣੇ ਦਾ ਪੋਤਰਾ, ਸਾਡੇ ਪਿਓ ਦੇ ਨਾਂ ਤੋਂ। ਇਹ ਚੀਜ਼ ਆਈ ਹੈ ਮਾਡਰਨਾਈਜੇਸ਼ਨ ਜਿਹੜੀ ਲਿਆਂਦੀ ਗੋਰੇ ਨੇ, ਹਾਂਜੀ ਉਹਦੇ ਵਿੱਚ ਉਹਨੇ ਸਭ ਤੋਂ ਪਹਿਲਾਂ ਅਟੈਕ ਹੀ ਇਸ ਚੀਜ਼ ਤੇ ਕੀਤਾ ਹੈ ਕਿ ਅਗਰ ਇਹ ਪੰਜਾਬੀ ਨੂੰ ਲੈ ਕੇ ਅੱਗੇ ਵੱਧ ਗਿਆ ਨਾ, ਤੇ ਇਹ ਖਾ ਪੀ ਜਾਣਗੇ ਸਾਰਿਆਂ ਨੂੰ। ਹਾਂਜੀ ਇਹਨਾਂ ਕੋਲ ਪਾਵਰ ਹੈ ਆ, ਇਹ ਸਰਦਾਰ ਨੇ, ਇਹ ਕਿਸੇ ਚੀਜ਼ ਦਾ ਮਤਲਬ ਖਿਆਲ ਨਹੀਂ ਰੱਖਦੇ। ਇਹਨਾਂ ਕੋਲ ਜ਼ਮੀਨਾਂ ਆਪਣੀਆਂ ਨੇ, ਇਹਨਾਂ ਕੋਲ ਸਰਦਾਰੀਆਂ ਨੇ, ਇਹਨਾਂ ਕੋਲ ਇਲਾਕੇ ਆਪਣੇ ਨੇ, ਇਹਨਾਂ ਕੋਲ ਹਰ ਤਰ੍ਹਾਂ ਦੀ ਇੰਡਸਟਰੀ ਆਪਣੀ ਹੈ। ਜ਼ਮੀਨਾਂ ਵੀ ਉਹ ਇੰਨੀਆਂ ਜ਼ਰਖੇਜ਼ ਕਿ ਦੁਨੀਆ ਦੀ ਹਰ ਚੀਜ਼ ਜਿਹੜੀ ਨਾ ਉੱਥੇ ਪੈਦਾ ਹੋ ਜਾਂਦੀ ਹੈ। ਹਾਂਜੀ ਠੀਕ ਹੈ, ਉਹ ਮੇਰੇ ਹਿਸਾਬ ਨਾਲ ਸਾਡਾ ਉਹੀ ਹਿਸਾਬ ਬਣਿਆ ਹੈ ਕਿ ਉਹ ਦੋ ਭਰਾ ਆਪਸ ਚ ਲੜ ਪੈਣ ਨਾ, ਠੀਕ ਹੈ, ਤੇ ਉਹ ਫਿਰ ਜ਼ਵਾਲ ਦਾ ਸ਼ਿਕਾਰ ਹੀ ਰਹਿੰਦੇ ਨੇ। ਹਾਂ, ਉਹ ਅਸੀਂ ਲੜ ਕੇ ਤੇ ਯਾਨੀ ਕਿ ਅਸੀਂ ਇਹਦੇ ਚ ਮੈਂ ਕੋਈ ਲਹਿੰਦੇ ਪੰਜਾਬ ਜਾਂ ਚੜ੍ਹਦੇ ਪੰਜਾਬ ਦੀ ਗੱਲ ਹੀ ਕਰਦਾ ਪਿਆ, ਹਾਲਾਂਕਿ ਇੱਥੇ ਬੈਠਿਆ ਵੀ ਨਾ ਆਪਸ ਦੇ ਵਿੱਚ ਲੜ ਕੇ, ਕੋਈ ਫਿਰਕੇਵਾਰੀਆਂ ਤੋਂ ਲੜ ਪਿਆ, ਕੋਈ ਮਜ਼ਹਬ ਤੋਂ ਲੜ ਪਿਆ, ਕੋਈ ਰਹਿਤਲ ਤੋਂ ਲੜ ਪਿਆ, ਜਾਂ ਕੋਈ ਇੱਕ ਸਮਝਦਾ ਕਿ ਮੈਂ ਤੇਰੇ ਤੋਂ ਵੱਡਾ ਵਾਂ, ਤੂੰ ਮੇਰੇ ਤੋਂ ਨੀਕਾ, ਅਗਲੇ ਨੂੰ ਨੀਵਾਂ ਵਿਖਾਉਣ ਵਾਸਤੇ ਲੜ ਪਿਆ। ਕਿਸੇ ਵੇਲੇ ਲੜ ਕੇ ਨਾ ਤੇ ਨੁਕਸਾਨ ਉਹ ਆਪਣਾ ਹੀ ਕਰੀ ਜਾਣ ਡੇ। ਹਾਲਾਂਕਿ ਇੱਕੋ ਮਾਪੇ ਜੰਮੇ ਦੋ ਭਰਾ, ਇੱਕ ਭਰਾ ਜਿਹੜਾ ਨਾ ਜਿੰਨਾ ਮਰਜ਼ੀ ਚੰਗਾ ਕਮਾ ਲਵੇ ਨਾ, ਜਿੰਨਾ ਮਰਜ਼ੀ ਜਿਹੜਾ ਨਾ ਉਹ ਆਪਣੇ ਆਪ ਨੂੰ ਕੋਈ ਵੱਡਾ ਬੰਦਾ ਸਮਝ ਲਵੇ, ਉਹ ਇਹ ਨਹੀਂ ਕਹਿ ਸਕਦਾ ਹੈ ਕਿ ਮੈਂ ਦੂਜੇ ਤੋਂ ਬਿਹਤਰ। ਠੀਕ ਹੈ, ਰਿਜ਼ਕ ਅੱਲਾਹ ਪਾਕ ਦੀ ਵੰਡ ਹੈ, ਅੱਲਾਹ ਪਾਕ ਨੇ ਆਪਣੇ ਹੱਥ 'ਚ ਰੱਖਿਆ ਹੋਇਆ, ਅੱਲਾਹ ਪਾਕ ਨੇ ਤੇਰੇ ਤੇ ਥੋੜੀ ਰਹਿਮਤ ਕੀਤੀ ਹੋਈ ਹੈ। ਇਹਦਾ ਮਤਲਬ ਇਹ ਵੀ ਕਿ ਜਿਹੜਾ ਦੂਸਰਾ ਜਿਹੜਾ ਹੈ ਉਹ ਗਲਤ ਹੋ ਗਿਆ, ਤੂੰ ਚੰਗਾ ਹੋ ਗਿਆ। ਇਹੀ ਗੱਲ ਹੈ ਨਾ, ਜੇ ਪੜ੍ਹ ਲਿਖ ਕੇ ਨਾ, ਉਹ ਕੀ ਗੱਲ ਲਫ਼ਜ਼ ਯੂਜ਼ ਹੁੰਦਾ ਪੜ੍ਹੇ ਲਿਖੇ ਜਾਹਲ ਨੇ। ਇਹ ਜਿਹੜੇ ਲੋਕ ਆਪਣੀ ਜ਼ੁਬਾਨ ਤੋਂ, ਆਪਣੇ ਵਸੇਬ ਤੋਂ ਭੱਜਦੇ ਨੇ ਨਾ, ਆਪਣੀ ਅਸਲ ਤੋਂ ਭੱਜਦੇ ਨੇ, ਐਟ ਦੀ ਐਂਡ ਅਖੀਰ ਤੇ ਨਾ ਫਿਰ ਮੁੜ ਇੱਥੇ ਹੀ ਨੇ, ਇੱਥੇ ਹੀ ਮੁੜ। ਇਹਨਾਂ ਨੂੰ ਫਿਰ ਪਤਾ ਲੱਗਦਾ, ਓਹੋ ਲੈ ਬਈ ਅਸਲ ਸਾਡੀ ਅਸਲ ਤੋਂ। ਮੈਂ ਹਮੇਸ਼ਾ ਗੱਲ ਕਰਨਾ ਤੁਸੀਂ ਨੋਟ ਕੀਤਾ ਹੈਗਾ ਵੀ ਜਿਹੜਾ ਬੰਦਾ ਆਪਣੀ ਅਸਲ ਤੋਂ, ਆਪਣੀ ਅਸਲੀਅਤ ਤੋਂ ਦੂਰ ਜਾਂਦਾ ਨਾ, ਔਖਾ ਹੁੰਦਾ। ਹਾਂਜੀ, ਇੰਗਲਿਸ਼ ਬੋਲਣੀ ਆਉਂਦੀ ਨਹੀਂ, ਉਰਦੂ ਦੇ ਵਿੱਚ ਜ਼ਬਾਨ ਫਸ ਜਾਂਦੀ ਤੇ ਪੰਜਾਬੀ ਬੋਲਣੀ ਨਹੀਂ ਮਾਂ ਬੋਲੀ। ਅਸੀਂ ਬਾਬਾ ਜੀ ਕੋਲ ਗਏ, ਉਹਨਾਂ ਨੇ ਸਾਨੂੰ ਉਰਦੂ ਦਾ ਇੱਕ ਮਤਲਬ ਦੱਸਿਆ, ਅਸੀਂ ਤੁਹਾਨੂੰ ਦੱਸ ਵੀ ਨਹੀਂ ਸਕਦੇ। ਲਸ਼ਕਰੀ ਹਮੇਸ਼ਾ ਹੀ ਉਰਦੂ ਅਸੀਂ ਸੁਣਿਆ ਹਮੇਸ਼ਾ ਇੱਕ ਲਸ਼ਕਰੀ ਜ਼ੁਬਾਨ ਰਹੀ, ਜਿਹੜੇ ਬਹੁਤ ਸਾਰੇ ਲਸ਼ਕਰਾਂ ਦੀ ਇੱਕ ਜ਼ੁਬਾਨ ਮਿਲ ਕੇ ਪਤਾ ਨਹੀਂ ਇੱਕ ਵੱਖਰੀ ਜਿਹੀ ਜ਼ੁਬਾਨ ਬਣ ਗਈ। ਠੀਕ ਹੈ, ਅਸੀਂ ਉਹਨੂੰ ਬੁਰਾ ਨਹੀਂ ਕਹਿੰਦੇ, ਚੱਲਦੀ ਹੈ। ਲੇਕਿਨ ਤੁਸੀਂ ਗੱਲ ਮੈਂ ਉੱਥੇ ਫਿਰ ਗੱਲ ਸ਼ੁਰੂ ਕਰਨਾ ਵਾ ਕਿ ਪੰਜਾਬੀ ਨੂੰ ਬੁਰਾ ਕਹਿਣ ਵਾਲਿਆਂ ਤੋਂ ਮੈਨੂੰ ਗੱਲ ਯਾਦ ਆਉਂਦੀ ਹੈ, ਕਹਿੰਦੇ ਵੀ ਸਾਡੀਆਂ ਸਰਕਾਰਾਂ ਦਾ ਬੜਾ ਹੱਥ ਸਰਕਾਰ। ਹਾਂਜੀ, ਇਹ ਲੋਕ ਗਿੱਜੇ ਸਨ ਅੰਗਰੇਜ਼ਾਂ ਦੇ ਦੌਰ ਦੇ, ਅੰਗਰੇਜ਼ਾਂ ਨੇ ਇਹਨਾਂ ਨੂੰ ਦਿੱਤੀਆਂ ਆਸਾਇਸ਼ਾਂ, ਇਹਨਾਂ ਨੂੰ ਦਿੱਤੇ ਵੱਡੇ ਅਹੁਦੇ। ਠੀਕ ਹੈ, ਇਹਨਾਂ ਨੂੰ ਇਹ ਲੱਗਾ ਕਿ ਜਿਹੜਾ ਬੰਦਾ ਇਹ ਇੰਗਲਿਸ਼ ਬੋਲਦਾ ਨਾ, ਉਹਨੂੰ ਹੀ ਇਹ ਵੱਡੇ ਅਹੁਦੇ ਮਿਲਦੇ ਨੇ। ਹਾਂ, ਅਸਲ ਵਿੱਚ ਹੁਣ ਸਰਦਾਰੀਆਂ ਤੇ ਖੋਈਆਂ ਗਈਆਂ ਨਾ, ਸਰਦਾਰੀਆਂ ਕਿਹਨਾਂ ਦੀਆਂ ਖੋਈਆਂ ਗਈਆਂ? ਪੰਜਾਬੀਆਂ ਦੀਆਂ ਜ਼ਮੀਨਾਂ ਖੋ ਕੇ ਇਧਰੋਂ ਚੁੱਕ ਕੇ ਉਧਰ ਦੇਤੀਆਂ। ਜਿਹੜਾ ਉਹਨਾਂ ਦੇ ਨਾਲ ਟੁਰਿਆ, ਜਿਹਨੇ ਗਦਾਰੀ ਦੇ ਰਜ਼ਾਮੰਦ ਹੋ ਗਿਆ, ਉਹਨੂੰ ਮੁਰੱਬਿਆਂ ਦੇ ਹਿਸਾਬ ਨਾਲ ਜਿਹੜੀ ਉਹ ਰਕਬਾ ਦਿੱਤਾ ਗਿਆ, ਅਲਕਾਬਾਤ ਵੀ ਦਿੱਤੇ, ਕੋਈ ਸਰ ਤੇ ਕੋਈ ਸਰਕਾਰ ਤੇ ਕੋਈ ਸਰਦਾਰ ਤੇ ਕੋਈ ਕੀ ਤੇ ਕੋਈ ਕੀ। ਅਸਲ ਵਿੱਚ ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਆਪਣੀ ਪੰਜਾਬੀ ਨੂੰ, ਆਪਣੇ ਕਲਚਰ ਨੂੰ, ਆਪਣੇ ਵਿਰਾਸਤ ਜਿਹੜੀ ਸਕਾਫਤ ਹੈ ਉਹਨੂੰ, ਔਰ ਆਪਣੇ ਵਸੇਬ ਨੂੰ, ਆਪਣੇ ਰਹਿਤਲ ਨੂੰ ਆਪ ਬਚਾਈਏ। ਇਹ ਗੋਰਿਆਂ ਦੀ ਇੱਕ ਸਾਜ਼ਿਸ਼ ਹੈ ਜਿਹਦੇ ਤਹਿਤ ਸਾਡੀ ਪੰਜਾਬੀ ਨੂੰ ਦਬਾਇਆ ਜਾਂਦਾ ਰਿਹਾ। ਉਸ ਤੋਂ ਬਾਅਦ ਅੱਗੇ ਆ ਜਾਈਏ 47 ਤੋਂ ਬਾਅਦ ਦੀਆਂ ਵੰਡਾਂ ਤੋਂ, ਉਹ ਸਰਹੱਦ ਦੇ ਉਧਰ ਵਾਲੇ ਪਾਸੇ ਉਹ ਸਰਕਾਰਾਂ ਦਬਾਉਂਦੀਆਂ ਨੇ, ਇੱਧਰ ਵਾਲੇ ਪਾਸੇ ਇਹ ਸਰਕਾਰਾਂ ਦਬਾਉਂਦੀਆਂ ਨੇ। ਔਰ ਉਸ ਤੋਂ ਬਹੁਤੀ ਵੱਡੀ ਗੱਲ ਇਹ, ਪੰਜਾਬ ਦੇ ਵਿੱਚ ਰਹਿਣ ਵਾਲੇ ਜਿਹੜੇ ਪੰਜਾਬੀ ਨੇ ਨਾ, ਉਹ ਆਪ ਇਸ ਚੀਜ਼ ਤੋਂ ਦੂਰ ਹੁੰਦੇ ਨੇ। ਸਾਡਾ ਮਕਸਦ ਸਿਰਫ ਇੰਨਾ ਹੈ
ਕਿ ਪੰਜਾਬੀ ਤੋਂ ਦੂਰ ਨਾ ਹੋਵੋ, ਪੰਜਾਬੀ ਤੁਹਾਡੀ ਅਸਲ ਹੈ। ਪੰਜਾਬੀ ਤੋਂ ਜਿੰਨਾ ਦੂਰ ਜਾਵੋਗੇ ਨਾ ਤੁਸੀਂ ਔਖੇ ਹੋਵੋਗੇ, ਆਪਣੀ ਰਹਿਤ ਤੋਂ ਜਿੰਨਾ ਦੂਰ ਜਾਵੋਗੇ ਔਖੇ ਹੋਵੋਗੇ। ਜਿਸ ਤਰ੍ਹਾਂ ਅੱਛਾ। ਅਸੀਂ ਜਨਾਬ ਅੰਜਮ ਸੁਰੇਆ ਸਾਹਿਬ ਕੋਲ ਗਏ, ਹਾਂਜੀ ਉਹਨਾਂ ਵੀ ਸਾਡੇ ਨਾਲ ਇਹ ਗੱਲ, ਉਹਨਾਂ ਨੂੰ ਅਸੀਂ ਸਵਾਲ ਵੀ ਕੀਤਾ ਕਿ ਭਾਈ ਜਾਨ ਅੱਲਾ ਸੋਨੇ ਨੇ ਤੁਹਾਨੂੰ ਸੋਨਾ ਦਿੱਤਾ ਹੈ, ਡੇਰੇਦਾਰੀ ਦਾ ਨਿਜ਼ਾਮ ਹੀ ਹੈ ਆ, ਸ਼ਹਿਰ ਵੀ ਤੁਹਾਡੇ ਲਾਗੇ ਆ, ਤੇ ਤੁਸੀਂ ਜਿਹੜਾ ਹੈ ਉਹ ਸੂਰਤ ਹਾਲ ਕੋਈ ਉੱਥੇ ਕਿਉਂ ਨਹੀਂ ਇਹੋ ਜਿਹਾ ਹਿਸਾਬ ਕਿਤਾਬ ਬਣਾਉਂਦੇ, ਜਾਂ ਈਵਨ ਤੁਸੀਂ ਇੱਥੇ ਹੀ ਰਹਿੰਦਾ ਹੋ ਤੇ ਤੁਸੀਂ ਕੋਈ ਚੰਗੀ ਬੈਠਕ, ਕੋਈ ਸੋਫੇ ਸ਼ੋਫੇ ਇਹ ਉਹ ਤੁਸੀਂ ਇੱਥੇ ਹੀ ਬਹਿੰਦੇ ਹੋ। ਸਾਡੇ ਵਰਗੇ ਲੋਕ ਤੇ ਇੱਕ ਫੇਰਾ ਲਾਹੌਰ ਦਾ ਲਾ ਇਹਨਾਂ ਤੇ ਆ ਕੇ ਚੋੜੇ ਹੋਣੇ ਹੁੰਦੇ ਆ ਤੇਰੀ ਖੈਰ। ਅਸੀਂ ਜਿਹੜਾ ਉਹ ਉਹਨਾਂ ਨੇ ਫਿਰ ਅੱਗੋਂ ਗੱਲ ਕੀਤੀ ਕਿ ਪੁੱਤਰੋ ਮੇਰੀ ਜਿਹੜੀ ਅਸਲ ਹੈ ਨਾ ਉਹ ਇਹ ਆ, ਇਹੀ ਮੰਜੀਆਂ ਨੇ, ਇੱਥੇ ਮੈਂ ਬਹਿਣਾ। ਇੱਥੇ ਤੁਸੀਂ ਸਾਡਾ ਇੰਟਰਵਿਊ ਵੇਖ ਸਕਦੇ ਹੋ, ਉਹਦੇ ਵਿੱਚ ਵੀ ਇਹੀ ਗੱਲ ਹੋਈ ਕਿ ਇਹੀ ਸਾਡਾ ਅਸਲ ਹੈ। ਹਾਂਜੀ ਉਹਨੂੰ ਅਸੀਂ ਗੱਲ ਪੁੱਛੀ ਨਾ, ਉਹਨੇ ਕਿਹਾ ਪੁੱਤਰ ਮੈਂ ਇੱਥੇ ਸੌਖਾ ਵਾਂ, ਮੇਰੇ ਵੀਰ ਭਰਾਵੋ ਮੈਂ ਇੱਥੇ ਔਖਾ, ਮੈਂ ਇੱਥੇ ਕੱਲ ਨੂੰ ਕੱਢਣ ਲੱਗ ਪਵਾਂਗਾ ਨਾ ਸੋਫੇ ਤੇ ਮੈਂ ਔਖਾ ਹੋਵਾਂਗਾ। ਹਾਂਜੀ ਮੇਰੇ ਵੀਰ ਭਰਾ ਆਉਂਦੇ ਨੇ, ਇੱਕ ਤੇ ਅਸੀਂ ਇਕੱਠੇ ਰਲ ਮਿਲ ਕੇ ਬਹਿੰਦੇ ਆ, ਪਿਆਰ ਮੁਹੱਬਤ ਤੇ ਚੋਖਾ ਵੱਧਦਾ ਹੈ। ਅਸੀਂ ਉੱਥੇ ਗਏ ਆ, ਸਾਨੂੰ ਮਹਿਸੂਸ ਵੀ ਨਹੀਂ ਹੋਇਆ, ਅਸੀਂ ਇੰਝ ਹੀ ਗਏ ਜਿਵੇਂ ਆਪਣੇ ਡੇਰੇ ਤੇ ਗਏ ਆ। ਕੀ ਵਜ੍ਹਾ ਹੈ? ਅਸਲ ਨਾਲ ਜੁੜਿਆ ਬੰਦਾ। ਸਾਨੂੰ ਉੱਥੇ ਮਤਲਬ ਮਹਿਸੂਸ ਨਹੀਂ ਹੋਇਆ ਦੋਗਲਾ ਬਣ ਕੇ, ਯਾਰ ਇਹ ਬੰਦਾ ਨਾ ਇਹਦੇ ਵਿੱਚ ਕੋਈ ਕੀ ਉਹ ਕਹਿੰਦੇ ਨੇ ਕਿ ਬੋਹ ਨਹੀਂ ਨਜ਼ਰ ਆਈ। ਇਹ ਨਹੀਂ ਹੈ ਕਿ ਉਹਨੇ ਉੱਥੇ ਬਹਿਣਾ, ਉੱਥੇ ਉਹਨੇ ਬਹਿਣਾ, ਯਾਰ ਆਪ ਉਧਰ बैठे, हम जरा इधर बैठेंगे, हम जरा लाइक वो लाइक you know, so हम जरा वो like we are desis, we're not desis like that, so we are English speaking guys, so ਇਹ ਗੱਲ ਹੁਣ ਮੈਂ ਗੱਲ ਨਹੀਂ, ਵਡੇਰੇ ਪੰਜਾਬੀ ਬੋਲਦੇ ਸਨ, ਉਹਨਾਂ ਦੇ ਮਾਂ ਪਿਓ ਈਵਨ ਪੰਜਾਬੀ ਬੋਲਦੇ ਨੇ, ਇਹਦੇ ਵਿੱਚ ਮਾਂ ਪਿਓਾਂ ਦਾ ਕਸੂਰ ਹੈ, ਵਾਲਦੈਨ ਦਾ ਕਸੂਰ ਹੈ। ਉਹਨਾਂ ਆਪਣੇ ਪੁੱਤਰਾਂ ਨੂੰ ਕਿਉਂ ਨਹੀਂ ਪੜਾਇਆ, ਕਿਉਂ ਨਹੀਂ ਦੱਸਿਆ ਹੈ ਕਿ ਪੁੱਤਰ ਪੰਜਾਬੀ ਬੋਲੋ, ਸਿੱਖੋ ਉਰਦੂ ਵੀ, ਸਿੱਖੋ ਇੰਗਲਿਸ਼ ਵੀ, ਲੇਕਿਨ ਪੰਜਾਬੀ ਤੋਂ ਦੂਰ ਨਾ ਹੋਵੋ। ਜਦੋਂ ਤੋਂ ਪੰਜਾਬੀ ਤੋਂ ਦੂਰ ਹੋਏ ਨੇ, ਆਪਣੇ ਕਲਚਰ ਤੋਂ ਦੂਰ ਹੋ ਗਏ ਨੇ, ਉਹਨਾਂ ਵਿੱਚ ਉਹ ਗੈਰਤਾਂ ਨਹੀਂ ਰਹੀਆਂ, ਉਹਨਾਂ ਵਿੱਚ ਉਹ ਅੱਜ ਕੱਲ੍ਹ ਦੀਆਂ ਹਯਾਵਾਂ ਨਹੀਂ ਰਹੀਆਂ, ਉਹਨਾਂ ਵਿੱਚ ਉਹ ਸ਼ਰਮਾਂ ਹੀ ਨਹੀਂ ਰਹੀਆਂ, ਜਿਹੜੀਆਂ ਸਾਡਾ ਤੀਤ ਤੇ ਜਿਹੜਾ ਸਾਡਾ ਅਜ਼ਲ ਤੋਂ ਇਹ ਚੀਜ਼ ਜਿਹੜੀ ਸਾਡੀ ਪੰਜਾਬੀ ਦੀ ਇੱਕ ਵਸੇਬ। ਮਾਸ਼ਰੇ ਦੇ ਵਿਗਾੜ ਦੀ ਸਭ ਤੋਂ ਵੱਡੀ ਵਜ੍ਹਾ ਇਹ ਵੇ, ਇੱਕ ਬੰਦਾ ਉਹਨੇ ਹੀਰ ਵਾਰਿਸ਼ਾ ਪੜ੍ਹਨੀ ਨਹੀਂ ਹੈ, ਉਹਨੂੰ ਕਿਵੇਂ ਪਤਾ ਲੱਗਣਾ ਮੈਂ ਕਿਸੇ ਦੀ ਇੱਜ਼ਤ ਕਿਵੇਂ ਕਰਨੀ। ਫਿਰ ਤੇ ਆ ਵਾਰਿਸ਼ ਹੀਰ ਦੇ ਵਿੱਚ ਜਿਹੜੇ ਇਧਰੋਂ ਉਧਰੋਂ ਸ਼ਿਰ ਲਾ ਕੇ ਤੈਨੂੰ ਅਸ਼ਲੀਲ ਬਣਾਉਣ ਦੀ ਕੋਸ਼ਿਸ਼ ਕਰਕੇ ਤੇ ਤੈਨੂੰ ਇਹੀ ਸਮਝਣਾ ਕਰੇ ਸਾਡਾ ਪੰਜਾਬ ਇਹੀ ਸੀ। ਹਾਂਜੀ ਸੂਫੀ ਤੂੰ ਤਾਂ ਬਣਨਾ ਨਾ ਜਦੋਂ ਦੀ ਮਾਂ ਨੇ ਆਪ ਆਖਿਆ ਹੋਵੇ ਪੁੱਤਰ ਸਾਡਾ ਪਿਛੋਕੜ ਆਇਆ ਸੀ। ਭਾਜੀ ਮੇਰੀ ਗੱਲ ਇੱਕ ਉਹ ਚਲੋ ਪੜਦਾ ਵੀ ਉਹਨੂੰ ਸਮਝ ਨਹੀਂ ਆਉਂਦੀ, ਸਮਝ ਨਹੀਂ ਆਣੀ ਹੈ, ਉਹਨੇ ਤੇ ਆਪਣੇ ਹਿਸਾਬ ਨਾਲ ਸਮਝਣਾ ਇਹ ਬਾਬਾ ਵਾਰਿਸ਼ਾ ਨੇ यहाँ पे ये क्या गलत बात कर दी, ਉਹਨੂੰ ਸਮਝ ਨਹੀਂ ਆਈ, ਉਹਦਾ ਉੱਥੋਂ ਤੱਕ ਮੈਂਟਲ ਲੈਵਲ ਹੀ ਨਹੀਂ ਪਹੁੰਚਣਾ ਜਦੋਂ ਤੱਕ ਉਹਨੇ ਪੰਜਾਬੀ ਨੂੰ ਪੜ੍ਹਿਆ ਨਹੀਂ ਹੈ। ਫਿਰ ਕਹਿੰਦੇ ਨੇ ਕਿ ਪੰਜਾਬੀ ਜਿਹੜਾ ਹੈ ਉਹ ਪੜ੍ਹਨੀ ਕਿਉਂ ਜ਼ਰੂਰੀ ਹੈ, ਪੜ੍ਹੋਗੇ ਤੇ ਪਤਾ ਲੱਗੇਗਾ ਵੀ ਇਹ ਕੀ ਹੈ। ਹਾਂਜੀ ਵੀਡੀਓ ਦਾ ਜਿਹੜਾ ਟਾਈਮ ਹੈ ਉਹ ਖਤਮ ਹੋਣ ਵਾਲਾ ਹੈ ਤੇ ਇਨਸ਼ਾਅੱਲਾਹੁਲ ਅਜ਼ੀਜ਼ ਅਗਲੀ ਜਿਹੜੀ ਵੀਡੀਓ ਹੈ ਨਾ ਉਹ ਹੁਣ ਤੋਂ ਬਾਅਦ ਜਿਹੜੀਆਂ ਵੀਡੀਓਜ਼ ਆਣੀਆਂ ਨੇ, ਪਿਛਲੀਆਂ ਜਿਹੜੀਆਂ ਗੱਲਾਂ ਕਰਨੀਆਂ ਹਨ ਨਾ ਕਿ ਹੋਇਆ ਕੀ ਬਣਿਆ ਕਿ ਅਸੀਂ ਬਹੁਤ ਕਰ ਲਿਆ, ਹੁਣ ਅਗਲੀ ਵੀਡੀਓਜ਼ ਤੋਂ ਅਸੀਂ ਇਹ ਗੱਲ ਕਰਨੀ ਹੈ ਕਿ ਪਹਿਲੇ ਤੇ ਇਹ ਗੱਲ ਕਰਨੀ ਹੈ ਕਿ ਅਸੀਂ ਅੱਜ ਦੇ ਮੁਆਸ਼ਰੇ ਦੇ ਵਿੱਚ ਜਿਹੜਾ ਨਾ ਉਹ ਹੁਣ ਅਸੀਂ ਆਪਣੇ ਆਪ। ਵਧੀਆ ਲੱਗਾ ਤੁਸੀਂ ਆਏ ਜਨਾਬ ਲਾਲੀ ਖਰੋਤ ਸਾਹਿਬ ਆਏ ਨੇ। ਪੰਜਾਬ ਜੀ ਅਸੀਂ ਤੇ ਪੰਜਾਬੀ ਆ, ਪੰਜਾਬ ਜਿੱਥੇ ਵੀ ਵਸਦਾ ਹੈ ਪੰਜਾਬੀ ਉੱਥੇ ਸਾਨੂੰ ਲੱਭ ਜਾਂਦੇ ਨੇ, ਜਿੱਥੇ ਵੀ ਦੁਨੀਆ ਦੀ ਹਰ ਜਗ੍ਹਾ ਤੇ ਸਾਨੂੰ ਪੰਜਾਬੀ ਲੱਭ ਜਾਂਦਾ ਹੈ। ਤੁਹਾਡਾ ਪਿਆਰ ਹੈ, ਤੁਹਾਡੀ ਮੁਹੱਬਤ ਹੈ ਤੇ ਅਸੀਂ ਇਹ ਚੀਜ਼ ਨੂੰ ਜੀ ਆਪ ਦਿਲੋਂ ਕਬੂਲ ਕਰਨੇ ਆ। ਪੰਜਾਬ ਇਸੇ ਵਜ੍ਹਾ ਤੋਂ ਅਸੀਂ ਲੱਗੇ ਆ ਭਾਜੀ। ਅੱਛਾ ਤੁਹਾਡੀ ਇਹੀ ਗੱਲ ਨਾ, ਪਹਿਲੀ ਗੱਲ ਤੇ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਸਾਨੂੰ ਜੁਆਇਨ ਕੀਤਾ। ਦੂਸਰੀ ਗੱਲ ਲੋ ਜੀ, ਜਦੋਂ ਤੋਂ ਅਸੀਂ ਦੋਵੇਂ ਭਰਾ ਪੰਜਾਬ ਨੂੰ ਲੈ ਕੇ ਟੁਰੇ ਆ ਨਾ, ਅਸੀਂ ਪੰਜਾਬ ਦੀ ਜਿਹੜੀ ਵੀ ਮਹਿਫਿਲ 'ਚ ਬੈਠੇ ਆ, ਇਹ ਜਿਹੜਾ ਨਾ ਇਹ ਇੱਜ਼ਤ ਹੈ ਸਾਡੀ ਮਾਂ ਬੋਲੀ ਦੀ। ਹਾਂਜੀ ਠੀਕ ਹੈ, ਅਸੀਂ ਇਸ ਤੋਂ ਪਹਿਲੇ ਵੀ ਇਸੇ ਮੁਆਸ਼ਰੇ 'ਚ ਰਹਿੰਦੇ ਇੱਥੇ ਰਹਿਣਾ ਸਾਂ। ਠੀਕ ਹੈ, ਹਰ ਬੰਦੇ ਨੇ ਸਾਨੂੰ ਬਹੁਤੇ ਤੋਂ ਬਹੁਤਾ ਪਿਆਰ ਦਿੱਤਾ, ਸਾਡੀਆਂ ਉਮੀਦਾਂ ਤੋਂ ਵੱਧ ਕੇ ਪਿਆਰ ਮਿਲਿਆ। ਜਦੋਂ ਉਹਨਾਂ ਨੂੰ ਆ ਜਾ ਕੇ ਦੱਸਿਆ ਨਾ ਵੀ ਅਸੀਂ ਕਿਸ ਵਜ੍ਹਾ ਤੋਂ ਟੁਰੇ ਆ, ਉਹਨਾਂ ਨੇ ਕਿਹਾ ਪੁੱਤਰੋ ਇਹ ਐਂਡ ਥਾਪੜੀ ਦੇ ਕੇ ਉਹਨਾਂ ਸ਼ਾਬਾਸ਼ ਦਿੱਤੀ ਹੈ ਕਿ ਪੁੱਤਰੋ ਆਉਣ ਵਾਲਾ ਜਿਹੜਾ ਮੁਸਤਕਬਲ ਹੈ ਨਾ ਉਹਦੇ ਵਿੱਚ ਤੁਸੀਂ ਹੀ ਇਸ ਚੀਜ਼ ਨੂੰ ਲੈ ਕੇ ਟੁਰੇ ਹੋ ਤੇ ਇਹ ਚੀਜ਼ ਜਿਹੜੀ ਡੁੱਬਦੀ ਜਾ ਰਹੀ ਸੀ ਤੇ ਉਹਨਾਂ ਥਾਪੜੀ ਦੇ ਕੇ ਸਾਨੂੰ ਇਸ ਚੀਜ਼ ਦਾ ਐਪਰੀਸੀਏਸ਼ਨ ਦਿੱਤੀ ਹੈ। ਹਾਂਜੀ ਬਾਬਾ ਜੀ ਬਾਜਵਾ ਸਾਹਿਬ, ਹਾਂਜੀ ਠੀਕ ਹੈ, ਉਹਨਾਂ ਵੀ ਥੋੜੇ ਦਿਨਾਂ ਤੱਕ ਉਹ ਵੀਡੀਓ ਜਿਹੜੀ ਸਾਡੇ ਇੰਟਰਵਿਊ ਦੀ ਆ ਜਾਏਗੀ। ਅਸੀਂ ਪਿਛਲੇ ਤਵਾਰ ਉਹਨਾਂ ਕੋਲ ਵੀ ਗਏ ਸਾਂ। ਫਿਰ ਮੁਹੰਮਦ ਖਾਨ ਨਾਸਰ ਖਲ ਸਾਹਿਬ, ਬਿਲਕੁਲ ਠੀਕ ਹੈ, ਉਹਨਾਂ ਤੇ ਇੱਥੋਂ ਤੱਕ ਗੱਲ ਕੀਤੀ ਕਿ ਤੁਸੀਂ ਮੇਰੀ ਮਾਂ ਦੀ ਗੱਲ ਮੇਰੇ ਨਾਲ ਕਰਨ ਆਏ, ਤੁਸੀਂ ਮੇਰੇ ਲਈ ਇੰਨੇ ਮੁਹਤਰਮ ਹੋ ਕਿ ਤੁਸੀਂ ਮੇਰੀ ਮਾਂ ਦੀ ਇੱਜ਼ਤ ਦੀ ਗੱਲ ਮੇਰੇ ਨਾਲ ਕਰਨ ਆਏ। ਠੀਕ ਹੈ, ਫਿਰ ਉਹਨਾਂ ਇਹ ਵੀ ਆਖਿਆ ਕਿ ਰਾਹ ਔਖਾ ਹੈ ਵੇ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਬਾਬਾ ਜੀ ਰਾਹ ਤੇ ਔਖਾ ਹੈ ਵੀ, ਜੇ ਤੁਹਾਡੇ ਵਰਗੇ ਵੀਰ ਸਾਡੇ ਨਾਲ ਜਿਹੜੇ ਸਾਨੂੰ ਵੇਖਣ ਨੇ, ਇਹਨਾਂ ਵਰਗੇ ਵੀਰ ਜਿਹੜੇ ਸਾਡੇ ਨਾਲ ਜੁੜਦੇ ਗਏ ਨਾ ਤੇ ਕੋਈ ਔਖਾ ਨਹੀਂ ਜੇ ਵੀਰੋ।
ਠੀਕ ਇਸ ਹੈ, ਤਰ੍ਹਾਂ ਹੀ ਤੁਰ ਅਸੀਂ ਪਏ ਆ, ਸਾਨੂੰ ਰਾਹ ਵੀ ਤੁਸਾਂ ਵਹਾਣਾ, ਸਾਨੂੰ ਜਿਹੜਾ ਕੋਈ ਮੁਸ਼ਕਲਾਂ ਨੇ ਉਹਨਾਂ ਦੇ ਤੋਂ ਬਚਣ ਦਾ ਜਾਂ ਉਹਨਾਂ ਦੇ ਵਿੱਚੋਂ ਨਿਕਲਣ ਦਾ ਤਰੀਕਾ ਜਿਹੜਾ ਉਹ ਵੀ ਤੁਹਾਡੀਆਂ ਜਿਹੜੀਆਂ ਨੇ ਰਹਿਨਮਾਈਆਂ ਦੇ ਨਾਲ ਅਸੀਂ ਟੁਰਨਾ ਹੈ। ਹਾਂਜੀ। ਸਾਡਾ ਮਕਸਦ ਟੁਰਨਾ, ਤੁਰ ਅਸੀਂ ਪਏ ਆ ਭੈਣ, ਤੇ ਹੁਣ ਅਸੀਂ ਪਿਛਾ ਨਹੀਂ ਮੁੜਦੇ। ਅਸੀਂ ਜਿਸ ਤਰ੍ਹਾਂ ਸਟਾਰਟ ਕੀਤਾ ਆਪਣਾ ਕੰਮ, ਅਸੀਂ ਅੰਜਮ ਸਰੋਇਆ ਸਾਹਿਬ ਕੋਲ ਗਏ। ਹਾਂਜੀ ਨਾਸਰ ਢਿੱਲੋਂ ਸਾਹਿਬ ਨੂੰ ਤੁਸੀਂ ਸਾਰੇ ਪੀਰ ਭਰਾ ਬੜੀ ਚੰਗੀ ਤਰ੍ਹਾਂ ਜਾਣਦੇ ਹੋ। ਹਾਂਜੀ ਉਸ ਤੋਂ ਬਾਅਦ ਸਾਡਾ ਸਫ਼ਰ ਸ਼ੁਰੂ ਹੋਇਆ ਵੈਸ ਘੁੰਮਣ ਸਾਹਿਬ ਕੋਲ ਅਸੀਂ ਗਏ, ਰਾਣਾ ਨਸੀਰ ਸਾਹਿਬ ਕੋਲ ਅਸੀਂ ਗਏ, ਹਾਂਜੀ ਰਾਣਾ ਮੁਹੰਮਦ ਨਾਸਰ ਖਾਨ ਖਰਲ ਸਾਹਿਬ ਕੋਲ ਅਸੀਂ ਗਏ। ਹਮ, ਉਸ ਤੋਂ ਬਾਅਦ ਅਸੀਂ ਗਏ ਜਨਾਬ ਬਾਬਾ ਇਹਸਾਨ ਬਾਜਵਾ ਸਾਹਿਬ ਕੋਲ ਅਸੀਂ ਗਏ। ਹਾਂਜੀ ਇਹਨਾਂ ਸਾਰਿਆਂ ਬੰਦਿਆਂ ਨੇ ਸਾਨੂੰ ਐਪਰੀਸ਼ੀਏਟ ਇਸ ਤਰ੍ਹਾਂ ਕੀਤਾ ਹੈ ਕਿ ਸਾਡਾ ਹੌਸਲਾ ਇੰਨਾ ਵਧਾਇਆ ਹੈ, ਹੌਸਲਾ ਅਫਜ਼ਾਈ ਇੰਨੀ ਕੀਤੀ ਹੈ ਕਿ ਅਸੀਂ ਅੱਗੇ ਵਧਣ ਤੇ ਮਜਬੂਰ ਆ। ਅਸੀਂ ਇਸ ਚੀਜ਼ ਨੂੰ ਜਿਹੜਾ ਲੈ ਕੇ ਟੁਰੇ ਸਾਂ, ਸਾਨੂੰ ਪੰਪ ਅਪ ਮਿਲਿਆ। ਹਾਂਜੀ ਜਿਸ ਤਰ੍ਹਾਂ ਹੁਣ ਜਸਵਿੰਦਰ ਸਿੰਘ ਭਾਈ ਨੇ ਮੈਸੇਜ ਕੀਤਾ ਹੈ ਕਿ ਕੈਨੇਡਾ ਵਿੱਚ ਪੰਜਾਬੀ ਜ਼ੁਬਾਨ ਤੀਸਰੀ ਸਰਕਾਰੀ ਜ਼ੁਬਾਨ ਹੈ। ਮਾਸ਼ਾਅੱਲਾ। ਉਸ ਤੋਂ ਬਾਅਦ ਆਸਟ੍ਰੇਲੀਆ ਵਿੱਚ ਪੰਜਾਬੀ ਤੀਸਰੀ ਸਰਕਾਰੀ ਜ਼ੁਬਾਨ ਹੈ। ਹਾਂਜੀ ਕੈਨੇਡਾ ਵਿੱਚ ਪੰਜਾਬੀ ਵਿੱਚ ਬੋਰਡ ਲਿਖੇ ਹੋਏ ਨੇ। ਹਾਂਜੀ, ਇਹ ਸਭ ਕੀ ਵਜ੍ਹਾ ਹੈ? ਸਾਡੇ ਪੰਜਾਬੀ ਵੀਰ ਭਰਾਵਾਂ ਦੀ। ਇਹ ਤੁਹਾਡੀ ਮਿਹਨਤ ਹੈ, ਤੁਹਾਡੇ ਹਾਂਜੀ, ਵੱਡਿਆਂ ਦਾ ਇਹ ਜਿਹੜਾ ਗੱਠ ਜੋੜੇ, ਹਾਂਜੀ। ਗੱਠ ਬੰਧਨ ਨੇ, ਹਮ, ਜਿੰਦੀ ਵਜ੍ਹਾ ਤੋਂ ਉਹ ਇਤਫਾਕ ਅਸੀਂ ਉਰਦੂ ਵਿੱਚ ਨੂੰ ਕਹਿੰਦੇ ਹੁੰਦੇ ਆ ਕਿ ਇਤਫਾਕ ਹੈ, ਓਨੈਸਟੀ ਹੈ। ਆਪਸ ਹਾਂਜੀ। ਵਿੱਚ ਲੋਕ ਆਪਣੀ ਜ਼ੁਬਾਨ ਨੂੰ ਲੈ ਕੇ ਓਨੈਸਟ ਨੇ। ਹਾਂਜੀ ਉਹਨਾਂ ਵਿੱਚ ਇਹ ਚੀਜ਼ ਜਿਹੜੀ ਏ ਉਹ ਆਪਣੇ ਬੱਚਿਆਂ ਤੱਕ ਉਹਨਾਂ ਨੇ ਪਹੁੰਚਾਈ ਏ। ਹਾਂਜੀ ਬੱਚੇ ਉੱਥੇ ਪੜ੍ਹਦੇ ਨੇ, ਵੇਖਦੇ ਨੇ। ਭਾਜੀ ਸਰਕਾਰਾਂ ਮਜਬੂਰ ਹੁੰਦੀਆਂ ਨੇ ਹੁੰਦੀਆਂ ਨੇ। ਇੰਜ ਜੇ ਰਲ ਕੇ ਬਈਏ ਤੇ, ਠੀਕ ਹੈ। ਕੈਨੇਡਾ ਕਿੱਡਾ ਵੱਡਾ ਦੇਸ਼ ਹੈਗਾ, ਹਾਂਜੀ ਆਸਟ੍ਰੇਲੀਆ ਵੇਖ ਲਓ, ਔਰ ਮਾਸ਼ਾਅੱਲਾ ਤਰੱਕੀ ਯਾਫਤਾ ਮੁਲਕ ਨੇ। ਉੱਥੇ ਪੰਜਾਬੀ ਦਾ ਐਡਾ ਵੱਡਾ ਰੁਝਾਨ ਹੋਣਾ ਕਿੱਡੀ ਖੁਸ਼ਾਇੰਦ ਗੱਲ ਹੈ, ਕਿੱਡੀ ਵਧੀਆ ਗੱਲ ਹੈ, ਕਿੱਡੀ ਚੰਗੀ ਗੱਲ ਹੈ। ਇਹ ਸਾਰਾ ਕੁਝ ਪੋਸੀਬਲ ਹੋਇਆ ਤੁਹਾਡੇ ਵੀਰ ਭਰਾਵਾਂ ਦੀ ਵਜ੍ਹਾ ਤੋਂ ਕਿ ਤੁਸੀਂ ਉੱਥੇ ਜਾ ਕੇ ਆਪਣੇ ਕਲਚਰ ਨੂੰ ਨਹੀਂ ਭੁੱਲੇ ਹੈ, ਠੀਕ ਹੈ। ਉੱਥੇ ਜਾ ਕੇ ਤੁਸੀਂ ਆਪਣੀ ਜ਼ੁਬਾਨ ਨੂੰ ਨਹੀਂ ਭੁੱਲੇ ਹੈ। ਜਿੱਥੇ ਅਗਰ ਤੁਸੀਂ ਜ਼ੁਬਾਨ ਨੂੰ ਛੱਡ ਦਿੰਦੇ ਤੇ ਸਰਕਾਰ ਨੂੰ ਕੀ ਵਕਤ ਸੀ ਕਿ ਉਹ ਇਹਨੂੰ ਤੀਸਰੀ ਵੱਡੀ ਸਰਕਾਰੀ ਜ਼ੁਬਾਨ ਬਣਾਵੇ? ਉਹਨੂੰ ਕੀ ਲੋੜ ਸੀ? ਉਹਨੂੰ ਕੀ ਫਾਇਦਾ ਸੀ ਇਸ ਚੀਜ਼ ਤੋਂ? ਉਹ ਮਜਬੂਰ ਹੋਈ ਨਾ। ਸਾਡਾ ਮਕਸਦ ਵੀ ਇਹ ਹੀ ਹੈ, ਗੱਲਬਾਤ ਕਰੀਏ, ਅਸੀਂ ਇੱਕ ਐਸਾ ਆਪਣਾ ਜਮਾਤ ਬਣੀਏ ਜਿਹੜੀ ਸਰਕਾਰ ਅੱਗੇ ਮੁਤਾਲਬਾ ਰੱਖ ਸਕੇ ਕਿ ਸਰਕਾਰ ਪੰਜਾਬੀ ਨੂੰ, ਪੰਜਾਬ ਨੂੰ, ਪੰਜਾਬ ਦੀ ਰਹਿਤਲ ਨੂੰ, ਪੰਜਾਬ ਦੇ ਵਸੇਬ ਨੂੰ, ਸਾਡਾ ਜਿਹੜਾ ਅਤੀਤ ਹੈ ਉਹਨੂੰ ਇਸ ਪੰਜਾਬ ਦੇ ਉੱਤੇ ਲਾਗੂ ਕਰੋ। ਪੰਜਾਬੀ ਬੋਲਣ ਵਾਲੇ ਨੂੰ ਜਾਹਲ ਨਾ ਕਰਾਰ ਦਿੱਤਾ ਜਾਵੇ। ਸਾਡਾ ਕੁਝ ਸਿਲੇਬਸ ਜਿਵੇਂ ਇੰਗਲਿਸ਼ ਮੀਡੀਅਮ ਹੈ, ਉਰਦੂ ਮੀਡੀਅਮ ਹੈ, ਜਿਹੜਾ ਬੰਦਾ ਪੰਜਾਬੀ ਪੜ੍ਹਨਾ ਚਾਹੁੰਦਾ ਪੰਜਾਬੀ ਮੀਡੀਅਮ 'ਚ ਵੀ ਪੜ੍ਹੇ। ਹਾਂਜੀ, ਇਹ ਗੱਲ ਨਾ ਸਾਡੇ ਵੱਡੇ ਵੀਰ ਨੇ ਅੰਜਮ ਸਰੋਇਆ ਸਾਹਿਬ, ਉਹਦੀ ਵੀਡੀਓ ਸਾਡੇ ਕੋਲ ਸਾਡੇ ਚੈਨਲ ਤੇ ਮੌਜੂਦ ਵੀ ਹੈ। ਉਹਨਾਂ ਨਾਲ ਗਏ ਸਾਂ ਤੇ ਉਹਨਾਂ ਕਿਹਾ ਸੀ ਕਿ ਨਾ ਕਾਇਦਾ ਲਵਾਇਆ ਜਾਏ। ਗੱਲ ਉਹਨਾਂ ਦੀ ਜਿਹੜੀ ਨਾ 199 ਬੜੀ ਜ਼ਬਰਦਸਤ ਹੈ ਕਿ ਸਾਡੇ ਵੱਡੇ ਲੈਵਲ ਤੇ ਗੱਲ ਚੱਲ ਵੀ ਰਹੀ ਹੈ ਕਿ ਪਹਿਲੀ ਤੋਂ ਨਾ ਪੰਜਾਬੀ ਇੱਕ ਕਾਇਦਾ ਜਿਹੜਾ ਨਾ ਹਰ ਜਮਾਤ ਦੇ ਵਿੱਚ ਨਾ 12ਵੀਂ ਤੱਕ ਜਿਹੜਾ ਕਾਇਦਾ ਲੱਗੇ। ਅਸਲ ਦੇ ਵਿੱਚ ਇਹ ਉਸ ਤੋਂ ਵੱਡੀ ਗੱਲ ਹੈ ਕਿ ਸਾਡੇ ਜਿਹੜੇ ਚੜ੍ਹਦੇ ਪੰਜਾਬ ਦੇ ਜਿਹੜੇ ਸਾਡੇ ਭਰਾ ਨੇ ਨਾ, ਉਹਨਾਂ ਨੇ ਇੰਨੀ ਤਗੋਦੋ ਕੀਤੀ ਹੈ ਕਿ ਹਕੂਮਤਾਂ ਖੁਦ ਮਜਬੂਰ ਹੋਈਆਂ ਨੇ। ਹਾਂਜੀ, ਇਹ ਨਹੀਂ ਹੋਇਆ। ਮੈਂ ਪਿਛਲੀ ਵੀਡੀਓ 'ਚ ਵੀ ਤੁਹਾਡੇ ਨਾਲ ਗੱਲ ਕਰ ਰਿਹਾ ਸਾਂ ਕਿ ਜੇ ਹਕੂਮਤ ਇੱਕ ਮਿਸਾਲ ਕਾਇਦਾ ਲਾ ਹੀ ਦੇਵੇ, ਮੇਰਾ ਪੁੱਤਰ ਹੈ ਉਹਨੂੰ ਕਾਇਦਾ ਹਕੂਮਤ ਨੇ ਲਾ ਦਿੱਤਾ, ਮੈਂ ਉਹਨੂੰ ਪੜ੍ਹਾਉਣਾ ਹੀ ਪੰਜਾਬੀ ਨਹੀਂ ਚਾਹੁੰਦਾ ਹੈ, ਮੈਂ ਕਹਾਂ ਉਹ ਇਹ ਜਹਾਂ ਦੀ ਜ਼ਬਾਨ ਹੈ, ਤੁਮ ਇਹ ਕਿਉਂ ਪੜ੍ਹ ਰਹੇ ਹੋ? ਤੇ ਹਕੂਮਤ ਦਾ ਕਾਇਦਾ ਲਾਉਣ ਦਾ ਕੀ ਫਾਇਦਾ? ਤੁਸੀਂ ਆਪਣੇ ਆਪ ਨੂੰ ਇਸ ਕਾਬਿਲ ਬਣਾਓ ਕਿ ਹਕੂਮਤ ਖੁਦ ਮਜਬੂਰ ਹੋਵੇ ਕਿ ਭਾਈ ਮੈਨੂੰ ਪੜ੍ਹਾਉਣਾ। ਕੋਈ ਇਸ ਤਰ੍ਹਾਂ ਦੀ ਮੁਹਿੰਮ ਚੱਲੇ। ਹਕੂਮਤ ਭਲਾ ਕੀ ਕਰ ਸਕਦੀ? ਹਕੂਮਤ ਵਾਲਦੈਨ ਨੂੰ ਵੀ ਇਸ ਚੀਜ਼ ਤੇ ਉਭਾਰ ਸਕਦੀ ਹੈ। ਮੁਹਿੰਮ ਇਸ ਤਰ੍ਹਾਂ ਦੀ ਚਲਾ ਸਕਦੀ ਹੈ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾਓ। ਸਾਡੀ ਅਸਲ ਸਾਡੇ ਮਾਵਾਂ, ਸਾਡੇ ਪਿਓ ਜਿਹੜੇ ਮਤਲਬ ਪੰਜਾਬੀ ਬੋਲਦੇ, ਸਾਨੂੰ ਜਾਹਲ ਨਹੀਂ ਸਨ। ਅੱਗੋਂ ਜਿਹੜੀ ਅਗਲੀ ਨਸਲ ਹੈ, ਜਿਸ ਤਰ੍ਹਾਂ ਅਸੀਂ ਆ, ਸਾਡੇ ਘਰਾਂ ਵਿੱਚ ਜਿਹੜੀਆਂ ਸਾਡੀਆਂ ਭਾਬੀਆਂ ਨੇ ਜਾਂ ਕੋਈ ਭੈਣਾਂ ਨੇ, ਮਾਵਾਂ ਨੇ, ਜਿਹੜੀਆਂ ਅੱਗੋਂ ਛੋਟਿਆਂ ਬੱਚਿਆਂ ਦੀਆਂ ਮਾਵਾਂ ਨੇ, ਜਿਹੜੇ ਹੁਣ ਇਸ ਜਨਰੇਸ਼ਨ ਦੇ ਵਿੱਚ ਮਾਵਾਂ ਬਣੀਆਂ ਨੇ, ਪੰਜਾਬੀ ਤੋਂ ਦੂਰ ਨਾ ਹੋਵੋ। ਪੰਜਾਬੀ ਜਾਹਲ ਜ਼ੁਬਾਨ ਨਹੀਂ ਹੈ। ਤੁਸੀਂ ਕਿਸ ਤਰ੍ਹਾਂ ਦੀ ਪੰਜਾਬੀ ਆਪਣੇ ਬਾਲ ਨੂੰ ਦਿਖਾਣੀ ਹੈ ਤੁਹਾਡੇ ਤੇ ਡਿਪੈਂਡ ਕਰਦਾ। ਇਹ ਮੁਹਿੰਮ ਚਲਾ ਸਕਦੀ ਹੈ ਗੌਰਮੈਂਟ ਕਿ ਉਹਨਾਂ ਨੂੰ ਵੀ ਇਸ ਚੀਜ਼ ਤੇ ਕਾਇਲ ਕੀਤਾ ਜਾਵੇ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਬੋਲਣ ਤੇ ਮਜਬੂਰ, ਪੰਜਾਬੀ ਬੋਲਣਾ ਸਿਖਾਓ, ਮਜਬੂਰ ਨਾ ਕਰੋ। ਇਹੀ ਗੱਲ ਮੈਂ ਕਰਨਾ ਹੈ। ਸਾਡਾ ਰੌਲਾ ਪਾਉਣ ਦਾ ਮਕਸਦ ਇਹ ਵੇ, ਲੋ ਜੀ ਅਸੀਂ ਸ਼ਹੂਪੁਰਾ ਹੁਣ ਤੇ ਫਿਰ ਵੰਡਾਂ ਪੈ ਗਈਆਂ ਨਾ ਜ਼ਿਲ੍ਹਿਆਂ ਦੀਆਂ, ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਸੀ। ਹਾਂਜੀ, ਉਹਦਾ ਡਿਗਰੀ ਕਾਲਜ ਪੰਜਾਬ ਦੀ ਲਿਟਰੇਸੀ ਰੇਟ ਦੇ ਵਿੱਚ ਇਹਦਾ ਬਹੁਤ ਵੱਡਾ ਹੱਥ ਹੈ। ਹਾਂਜੀ, ਅੱਛਾ, ਅਸੀਂ ਹੁਣ ਜ਼ਿਲ੍ਹਾ ਜਿਹੜਾ ਨਾ ਪੰਜਾਬ ਸ਼ੇਖੂਪੁਰਾ ਦੇ ਵਿੱਚ ਬੈਠੇ ਆ, ਇਹ ਸਾਡੇ ਨਾਲ ਨਾ ਡਿਗਰੀ ਕਾਲਜ ਥੋੜੇ ਫਾਸਲੇ ਤੇ, ਉਹ ਹੁਣ ਯੂਨੀਵਰਸਿਟੀ ਦਾ ਦਰਜਾ ਅਖਤਿਆਰ ਕਰ ਗਿਆ। ਇਹਦਾ ਮਤਲਬ ਇਹ ਵੇ ਕਿ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਚੋਖੇ ਬਾਲ ਇੱਥੇ ਪੜ੍ਹਨ ਆਉਂਦੇ ਨੇ।
ਤੇ ਭਾਈਜਾਨ ਇੱਥੇ ਪੰਜਾਬੀ ਦਾ ਲੈਕਚਰਾਰ ਹੀ ਮੌਜੂਦ ਕੋਈ ਨਹੀਂ ਹੈ। ਹਾਂਜੀ ਇੱਕ ਤੇ ਹੋਵੇ ਨਾ ਕਿ ਬੰਦਾ ਹੋਵੇ, ਭਾਜੀ ਸਾਡੇ ਕਿਸੇ ਸਕੂਲ ਵਿੱਚ ਪੰਜਾਬੀ ਦਾ ਟੀਚਰ ਨਹੀਂ ਟੀਚਰ ਮੌਜੂਦ। ਮੌਜੂਦ ਨਹੀਂ ਹੈ। ਪੂਰੇ ਪੰਜਾਬ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਪੰਜਾਬੀ ਪੜ੍ਹਾਉਣ ਵਾਸਤੇ ਕੋਈ ਉਸਤਾਦ ਮੌਜੂਦ ਨਹੀਂ ਹੈ, ਕੋਈ ਲੈਕਚਰਾਰ ਮੌਜੂਦ ਨਹੀਂ ਹੈ। ਜਨਾਬ ਜਸਵਿੰਦਰ ਸਿੰਘ ਸਾਹਿਬ ਦਾ ਇੱਕ ਹੋਰ ਮੈਸੇਜ ਆਇਆ ਹੈ ਭਾਜੀ ਦਾ ਕਿ 1947 ਵਿੱਚ ਪੰਜਾਬੀ ਦੀ ਵੰਡ ਮੁਹੰਮਦ ਅਲੀ ਜਿਨਾਹ ਤੇ ਨਹਿਰੂ ਨੇ ਕੀਤੀ ਸੀ, ਪਰ ਇਹ ਦੋਵੇਂ ਪੰਜਾਬੀ ਨਹੀਂ ਸਨ। ਇਹ ਤੇ ਫਨ ਫੈਕਟ ਹੈਗਾ, ਹਾਂ ਦੋਵੇਂ ਪੰਜਾਬੀ ਨਹੀਂ ਦੋਵੇਂ ਸਨ ਪੰਜਾਬੀ ਭਾਜੀ। ਨਹੀਂ ਸਨ, ਪੰਜਾਬ ਦੀ ਵੰਡ ਨਾ ਕੀਤੀ ਸੀ ਲੇਕਿਨ ਹਾਂ ਦੋਵੇਂ ਪੰਜਾਬੀ ਹਾਂ, ਨਹੀਂ ਸਨ। ਹੈ ਉਹ ਇਹ ਬਸ ਵੇਖੋ ਜੀ ਵੰਡਾਂ ਨੇ ਵੰਡਾਂ ਇਹੀ ਨੇ ਗੱਲ ਨਹੀਂ ਕਰਨ ਦੇ ਆ ਕਿ ਕਲੋਨੀਲਾਈਜੇਸ਼ਨ ਜਿਹੜੀ ਕੀਤੀ, ਮਾਡਰਨਾਈਜੇਸ਼ਨ ਜਿਹੜੀ ਕੀਤੀ ਗੋਰੇ ਨੇ ਨਾ, ਉਹਦੇ ਵਿੱਚ ਸਾਰਿਆਂ ਨੇ ਕਿਤੇ ਨਾ ਕਿਤੇ ਆਪਣੇ ਹੱਦ ਤੱਕ ਆਪਣਾ ਕਿਰਦਾਰ ਅਦਾ ਕੀਤਾ। ਉਹੀ ਮੈਂ ਗੱਲ ਅੱਗੇ ਕੀਤੀ ਭਾਈਜਾਨ ਕਿ ਕਿਸੇ ਨੇ ਬਾਹਰੋਂ ਆ ਗੱਲ ਤੇ ਕਰਤੀ ਕਿ ਆ ਪੰਜਾਬ ਦਾ ਹਿੱਸਾ ਇੱਧਰ ਟੁੱਟ ਜੇ, ਆ ਇੰਜ ਹੋ ਜੇ, ਆ ਹੋ ਜੇ। ਭਾਜੀ ਉਹਨਾਂ ਨੇ ਆ ਕੇ ਕੋਈ ਮਾਰਪੀਟ ਕੀਤੀ? ਜਿਹੜੀਆਂ ਪੂਰੀਆਂ ਨੇ ਪੂਰੀ ਇਧਰੋਂ ਵੀ ਗਈਆਂ ਨੇ, ਜਿਹੜੀਆਂ ਲਾਸ਼ਾਂ ਦੀਆਂ ਟ੍ਰੇਨਾਂ ਭਰ ਕੇ ਉਧਰੋਂ ਵੀ ਆਈਆਂ ਨੇ, ਖੂਨੋ ਖੂਨ। ਇੱਧਰ ਵੀ ਪਿੰਡਾਂ ਦੇ ਪਿੰਡ ਸੜੇ ਨੇ, ਉਧਰ ਵੀ ਪਿੰਡਾਂ ਦੇ ਪਿੰਡ ਸੜੇ ਨੇ। ਠੀਕ ਹੈ, ਮੈਂ ਆਪਸ ਵਿੱਚ ਗੁੱਥਮ ਗੁੱਥਾ ਹੋਏ ਨੇ ਨਾ ਇਹੀ ਭਰਾ। ਹਾਂ ਉਦੋਂ ਹੀ ਪੰਜਾਬੀ ਖਲੋ ਜਾਂਦੇ ਕਿ ਭਾਈ ਪੰਜਾਬ ਸਾਡਾ ਇੱਕ ਰਹਿਣਾ। ਸਿੱਖ ਉਧਰ ਉਹਨਾਂ ਨਾਲ ਜਾਂਦੇ, ਮੁਸਲਮਾਨ ਉਦੋਂ ਇੱਧਰ ਨਾ ਆਉਂਦੇ, ਆਉਂਦੇ ਵੀ ਸਾਡਾ ਇਲਾਕਾ ਹੈ, ਸਾਡਾ ਪੰਜਾਬ ਹੈ, ਅਸੀਂ ਪੰਜਾਬ ਆ, ਅਸੀਂ ਇੱਕ ਰਹਿਣਾ। ਠੀਕ ਹੈ, ਇਹਨਾਂ ਦੇ ਆਪਸ ਦੇ ਮਜ਼ਹਬੀ ਲਿਹਾਜ਼ ਦੇ ਨਾਲ, ਠੀਕ ਹੈ, ਸਿੱਖਾਂ ਨੇ ਆਖਦਾ ਕਿ ਜਿਹੜਾ ਨਾ ਉਹ ਇੱਧਰ ਨੂੰ ਲੈ ਜਾਣਾ, ਤੇ ਮੁਸਲਮਾਨ ਨੇ ਆਖਦਾ ਕਿ ਹੋ ਰਿਹਾ ਅਸੀਂ ਸਾਡਾ ਇੱਧਰ ਨੂੰ ਹੋ ਜਾਣਾ ਜੀ। ਉਦੋਂ ਹੀ ਆਪਸ ਦੇ ਵਿੱਚ ਨਾ ਦੋਵਾਂ ਭਰਾਵਾਂ ਦੇ ਵਿੱਚ ਫਿੱਕ ਨਾ ਪੈਂਦੀ, ਤੇ ਉਦੋਂ ਕਿਸੇ ਦੀ ਮਜਾਲ ਹੈ ਸੀ ਵਿੱਚ ਕੋਈ ਲੈਣ ਜਿਹੜੀ ਨਾ ਪਾ ਦੇਵੇ। ਉਹ ਜੀ ਆਪਣੇ ਅੱਜ ਲਾਈਵ ਦਾ ਕਰਨੇ ਇਖਤਤਾਮ ਸਾਡਾ ਜਿਹੜਾ ਹੈ ਜੀ, ਉਹ ਕਾਫੀ ਟਾਈਮ ਹੋ ਚੁੱਕਿਆ, ਆਲਮੋਸਟ ਘੰਟਾ ਹੋ ਗਿਆ, ਤੇ ਉਮੀਦ ਕਰਨੇ ਆ ਕਿ ਸਾਡੀ ਕੋਈ ਗੱਲ ਕਿਸੇ ਹੱਦ ਤੱਕ ਪਹੁੰਚੀ ਹੋਏਗੀ। ਇਨਸ਼ਾਅੱਲਾ ਅਸੀਂ ਅਗਲੇ ਹਫਤੇ ਫਿਰ ਇੱਕ ਇਸ ਤਰ੍ਹਾਂ ਦਾ ਪ੍ਰੋਗਰਾਮ ਰੱਖਾਂਗੇ। ਜਨਾਬ ਜਸਵਿੰਦਰ ਸਿੰਘ ਭਾਜੀ ਦਾ, ਲਾਲੀ ਖਰੋਚ ਸਾਹਿਬ ਦਾ, ਔਰ ਜਿੰਨੇ ਵੀ ਸਾਡੇ ਨਾਲ ਲੋਕ ਜੁੜੇ, ਵਰੈਜ ਭਾਈਜਾਨ ਸਾਡੇ ਜੁੜੇ, ਸਭ ਦਾ ਬੜਾ ਧੰਨਵਾਦ, ਸ਼ੁਕਰੀਆ, ਮਿਹਰਬਾਨੀ ਕਿ ਉਹਨਾਂ ਨੇ ਸਾਨੂੰ ਜਿਹੜਾ ਹੈ ਇੱਜ਼ਤ ਬਖਸ਼ੀ। ਤੇ ਸਾਡੀਆਂ ਗੱਲਾਂ ਜੋ ਅਗਰ ਕੋਈ ਗੱਲ ਇਸ ਤਰ੍ਹਾਂ ਦੀ ਲੱਗੀ ਹੋਵੇ ਕਿ ਉਹ ਬੁਰੀ ਲੱਗੀ ਹੋਵੇ ਤੇ ਉਹਦੇ ਵਾਸਤੇ ਅਸੀਂ ਮਾਜ਼ਰਤ ਖਵਾਵਾਂ, ਲੇਕਿਨ ਸਾਨੂੰ ਲੱਗਦਾ ਨਹੀਂ ਹੈ ਕਿ ਅਸੀਂ ਇਸ ਤਰ੍ਹਾਂ ਦੀ ਕੋਈ ਗੱਲ ਕੀਤੀ ਹੋਵੇਗੀ। ਹਾਂ, ਜੇ ਕਿਸੇ ਨੂੰ ਉਹ ਜਾਹਲ ਵਾਲੀ ਗੱਲ ਬੁਰੀ ਲੱਗੀ ਹੋਵੇ ਤੇ ਮੈਂ ਭਾਈ ਆਪਣੀ ਗੱਲ ਤੇ ਕਾਇਮ ਹਾਂ, ਸਾਨੂੰ ਕੋਈ ਜਾਹਲ ਨਾ ਕਵੇ, ਆਪਣੀ ਆਪਣੀ ਥਾਂ ਜਿਹੜਾ ਲੱਗਾ ਰਵੇ। ਤੇ ਇਸ ਤੋਂ ਅਗਲੀ ਵੀਡੀਓ ਮੈਂ ਅੱਗੇ ਵੀ ਗੱਲ ਕੀਤੀ ਕਿ ਇਹ ਹੋਣੀ ਹੈ ਕਿ ਅੱਜ ਦੇ ਜ਼ਮਾਨੇ 'ਚ ਅਸੀਂ ਕੀ ਕਰ ਸਕਨੇ ਹਾਂ। ਠੀਕ ਹੈ, ਉਸ ਤੋਂ ਬਾਅਦ ਬਿਹਤਰੀ ਕਿਵੇਂ ਲਿਆ ਕੀ ਹੋ ਸਕਦਾ ਹੈ, ਕਿਸ ਤਰ੍ਹਾਂ ਕਰਕੇ ਹੋ ਜਾਂਦਾ। ਤੇ ਉਸ ਤੋਂ ਅਗਲੀ ਗੱਲ ਕਿ ਹੁਣ ਕਿਉਂਕਿ ਸਾਡੇ ਕੋਲ ਜਿਹੜਾ ਹੁਣ ਸੋਸ਼ਲ ਮੀਡੀਆ ਸਾਹਮਣੇ ਪੁਰਜ਼ਾ ਪਿਆ ਨਾ, ਇਹਨੇ ਇਹ ਹਰ ਦੁਨੀਆ ਦੇ ਹਰ ਮੁਲਕ 'ਚ ਸਾਨੂੰ ਵੇਖਿਆ ਜਾ ਰਿਹਾ। ਠੀਕ ਹੈ, ਤੇ ਜੇ ਵੇਖਿਆ ਜਾ ਰਿਹਾ ਨਾ ਤੇ ਅਸੀਂ ਹੁਣ ਅਮਲਨ ਕੰਮ ਕਰਨਾ। ਜੇ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਸਾਡੀ ਰਹਿਨੁਮਾਈ ਕਰ ਸਕਦੇ ਹੋ, ਤੇ ਉਹ ਤੁਸੀਂ ਲਾਜ਼ਮੀ ਕਰਨੀ ਹੈ ਕਿ ਕੋਈ ਐਸਾ ਤਰੀਕਾ ਦੱਸੋ ਕਿ ਯਾਰ ਇਸ ਚੀਜ਼ ਨੂੰ ਕਿਵੇਂ ਇੰਪਰੋਵਾਈਜ਼ ਕੀਤਾ ਜਾ ਸਕਦਾ, ਇਹਦੇ ਵਿੱਚ ਕਿਵੇਂ ਬਿਹਤਰੀ ਲਿਆਈ ਜਾ ਸਕਦੀ ਹੈ, ਕਿਵੇਂ ਇਹਨੂੰ ਵਧਾਵਾ ਦਿੱਤਾ ਜਾ ਸਕਦਾ। ਬੇਸ਼ੱਕ। ਠੀਕ ਹੈ, ਇਨਸ਼ਾਅੱਲਾ ਮਿਲਨੇ ਆ ਅਗਲੀ ਵੀਡੀਓ ਦੇ ਵਿੱਚ। ਤੇ ਸਾਡੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਕਰ ਲਵੋ, ਤੇ ਆਉਣ ਵਾਲੀ ਜਿਹੜੀ ਵੀਡੀਓਜ਼ ਨੇ ਨਾ ਬਹੁਤ ਅੱਛੀਆਂ ਲਾਈਵ ਵੀ ਤੇ ਦੂਸਰੀਆਂ ਵੀ ਤਾਂ ਕਿ ਤੁਹਾਡੇ ਤੱਕ ਇੰਜ ਪਹੁੰਚਣ। ਅਗਰ ਅਸੀਂ ਗੱਲ ਕਰੀਏ ਉਹਦੇ ਬਾਰੇ ਕਮੈਂਟ ਕਰੋ, ਕੋਈ ਗੱਲ ਵਧੀਆ ਲੱਗੇ ਤੇ ਸਾਨੂੰ ਲਾਜ਼ਮੀ ਦੱਸੋ। ਅਗਰ ਕੋਈ ਗੱਲ ਨਹੀਂ ਪਸੰਦ ਆਉਂਦੀ ਤੇ ਭਾਜੀ ਆਪਣੀ ਜਿਹੜੀ ਰਾਏ ਆ ਉਹਦਾ ਇਜ਼ਹਾਰ ਕਰੋ। ਤੇ ਅਸੀਂ ਜਿਹੜਾ ਨਾ ਹਰ ਚੀਜ਼ ਵਾਸਤੇ ਓਪਨ ਆ। ਅਸੀਂ ਇਹ ਗੱਲ ਨਹੀਂ ਕਰਦੇ ਹੈ ਕਿ ਕੋਈ ਬੰਦਾ ਸਾਡੀ ਨਫੀ ਨਾ ਕਰੇ, ਅਸੀਂ ਵੀ ਗਲਤ ਹੋ ਸਕਦੇ ਹਾਂ, ਅਸੀਂ ਵੀ ਇਨਸਾਨ ਆ। ਠੀਕ ਹੈ, ਅਗਰ ਸਾਨੂੰ ਕਿਸੇ ਨੂੰ ਲੱਗਦਾ ਔਰ ਇਸ ਤੋਂ ਇਲਾਵਾ ਮੈਂ ਗੱਲ ਕਰਨਾ ਚਾਹੁੰਦਾ ਜਾਂਦਿਆਂ ਕਿ ਸਾਨੂੰ ਇਹ ਬਹੁਤ ਸੁਣਨ ਨੂੰ ਮਿਲਦਾ ਕਿ ਤੁਸੀਂ ਕੀ ਕਰ ਰਹੇ ਜੇ। ਇੱਕ ਤਾਂ ਸਾਡੀ ਕਾਬਿਸ਼ ਹੈ ਜੋ ਅਸੀਂ ਇਹ ਕਰ ਰਹੇ ਹਾਂ, ਇਸ ਤੋਂ ਇਲਾਵਾ ਅਸੀਂ ਇੱਕ ਬਹੁਤ ਵੱਡੇ ਪ੍ਰੋਜੈਕਟ ਤੇ ਕੰਮ ਕਰ ਰਹੇ ਹਾਂ। ਮੇਰੇ ਹਿਸਾਬ ਨਾਲ ਹਾਲੇ ਤੱਕ ਪੰਜਾਬੀ ਕਿਸੇ ਨੇ ਉਸ ਪ੍ਰੋਜੈਕਟ ਤੇ ਕੰਮ ਨਹੀਂ ਕੀਤਾ ਕਿ ਸਾਡੇ ਛੋਟਿਆਂ ਤੋਂ ਲੈ ਕੇ ਵੱਡਿਆਂ ਤੱਕ ਕਿਸੇ ਨੇ ਉਸ ਚੀਜ਼ ਨੂੰ ਜਿਹੜਾ ਨਾ ਉਹ ਅੱਗੇ ਨਹੀਂ ਵੇਖਿਆ ਹੋਏਗਾ। ਉਮੀਦ ਕਰਨੇ ਆ ਉਹਦੇ ਵਾਸਤੇ ਸਾਨੂੰ ਸਿਰਫ ਹਜੇ ਤੁਹਾਡੀਆਂ ਦੁਆਵਾਂ ਦੀ ਜ਼ਰੂਰਤ, ਦੁਆਵਾਂ ਦੀ ਲੋੜ ਹੈ। ਅਸੀਂ ਪੰਜਾਬੀ ਵਾਸਤੇ ਲੱਗੇ ਆ ਖਾਸ ਤੌਰ ਤੇ। ਸਾਡਾ ਜ਼ਾਤੀ ਉਹਦੇ ਵਿੱਚ ਸਿਰਫ ਇਹ ਆ ਕਿ ਅਸੀਂ ਪੰਜਾਬੀ ਆ, ਅਸੀਂ ਤਾਂ ਲੱਗੇ ਆ। ਸਾਡਾ ਜ਼ਾਤੀ ਉਹਦੇ ਵਿੱਚ ਕੋਈ ਮੁਨਾਫਾ ਕਿ ਜਿਹੜਾ ਉਹ ਅਸੀਂ ਇੱਕ ਉਹਦੇ ਤੋਂ ਬਣਦਾ। ਸਾਡੇ ਕੋਲ ਜਨਾਬ ਨਾਸਰ ਢਿੱਲੋਂ ਸਾਹਿਬ ਤੋਂ ਲੈ ਕੇ ਅੰਜਨ ਸਰੋਇਆ ਔਰ ਹੋਰ ਪ੍ਰੋਜੈਕਟ ਇਨਸ਼ਾਅੱਲਾ ਅਸੀਂ ਇਹਨੂੰ ਲੈ ਕੇ ਤੁਰੇ ਆ, ਔਰ ਅਸੀਂ ਇਸ ਚੀਜ਼ ਨੂੰ ਲੈ ਕੇ ਵੱਧ ਰਹੇ ਆ, ਇੱਕ ਮਿਸ਼ਨ ਬਣਾ ਕੇ ਵੱਧ ਰਹੇ ਆ। ਸਾਡੇ ਚੜ੍ਹਦੇ ਪੰਜਾਬ ਤੋਂ, ਸਾਡੇ ਲਹਿਦੇ ਪੰਜਾਬ ਤੋਂ ਜਿੰਨੇ ਵੀ ਲੋਕ ਸਾਡੇ ਨਾਲ ਜੁੜਨਗੇ, ਸਾਡੇ ਵਾਸਤੇ ਹੌਸਲਾ ਅਫਜ਼ਾਈ ਹੋਏਗੀ। ਔਰ ਉਮੀਦ ਕਰਨੇ ਆ ਕਿ ਆਉਣ ਵਾਲੇ ਵਕਤ ਦੇ ਵਿੱਚ ਬਹੁਤ ਇੱਕ ਜਿਹੜਾ ਉਹ ਅੱਛਾ ਕੋਈ ਇਹਦਾ ਜਿਹੜਾ ਉਹ ਫਾਇਦਾ ਨਿਕਲੇਗਾ, ਇੱਕ ਅੱਛਾ ਨਤੀਜਾ ਨਿਕਲੇਗਾ।
ਤੇ ਅੱਜ ਦੇ ਲਾਈਵ ਸੈਸ਼ਨ ਦਾ ਅਸੀਂ ਇੱਥੇ ਹੀ ਕਰਨੇ ਆ ਇਖਤਤਾਮ। ਤੇ ਇਨਸ਼ਾਅੱਲਾ ਅਗਲੇ ਹਫਤੇ ਇੱਕ ਨਵੇਂ ਟੌਪਿਕ ਦੇ ਨਾਲ ਤੁਹਾਡੇ ਨਾਲ ਜੁੜਾਂਗੇ। ਔਰ ਜਿੰਨੇ ਸਾਡੇ ਵੀਰ ਭਰਾਵਾਂ ਨੇ ਵੇਖਿਆ ਉਹਨਾਂ ਦਾ ਫੇਰ ਤੋਂ ਇੱਕ ਦਫਾ ਸ਼ੁਕਰੀਆ, ਧੰਨਵਾਦ। ਸਾਡੇ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰ ਲਵੋ ਔਰ ਬੈਲ ਦਾ ਆਈਕਨ ਜਿਹੜਾ ਹੈ ਉਹ ਪ੍ਰੈਸ ਕਰ ਦਿਓ, ਤਾਂ ਕਿ ਜਿਸ ਤਰ੍ਹਾਂ ਹੀ ਸਾਡੀ ਵੀਡੀਓ ਆਵੇ ਤੁਹਾਡੇ ਕੋਲ ਨਾਲ ਹੀ ਟਨ ਟਨ ਵੱਜੇ ਤੇ ਤੁਸੀਂ ਸਾਡੀ ਵੀਡੀਓ ਤੱਕ ਜਿਹੜਾ ਹੈ ਨਾ ਰਸਾਈ ਹਾਸਲ ਕਰ ਉਹ ਸਕੋ। ਗੱਲ ਸੀ ਨਾ, ਸਾਨੂੰ ਬਾਬਾ ਜੀ ਬਾਜਵਾ ਸਾਹਿਬ ਨੇ ਵੀ ਉਹ ਮੇਰੇ ਮੋਢੇ ਤੇ ਹੱਥ ਰੱਖ ਕੇ ਥਾਪੜਾ ਦਿੱਤਾ ਤੇ ਉਹਨੇ ਆਖਿਆ ਕਿ ਰਾਹ ਔਖਾ ਹੈ, ਲੇਕਿਨ ਮੈਂ ਆਪਣੇ ਆਪ ਨਾਲ ਟੁਰਨ ਤੋਂ ਪਹਿਲੇ ਆਪਣੇ ਆਪ ਨਾਲ ਵਾਅਦਾ ਕੀਤਾ ਸੀ। ਇੰਨਾ ਇਹ ਨਹੀਂ ਹੈ ਕਿ ਸਾਨੂੰ ਕੋਈ ਭਾਈ ਮੁਸ਼ਕਿਲ ਨਹੀਂ ਆਈ ਹੈ ਜਾਂ ਅਸੀਂ ਕੋਈ ਘਰੋਂ ਉੱਠ ਕੇ ਆਏ ਤੇ ਆ ਕੇ ਗੱਲਾਂ ਕਰ ਰਹੇ ਹਾਂ। ਅਸੀਂ ਸਾਡੀ ਪਿੱਛੇ ਕਾਵਿਸ਼ ਵੇਖੋ ਨਾ, ਇਹਦੇ ਪਿੱਛੇ ਬਹੁਤ ਜ਼ਿਆਦਾ ਮਿਹਨਤ ਕਰਕੇ ਨਾ ਫਿਰ ਅਸੀਂ ਇੱਥੇ ਤੱਕ ਪਹੁੰਚੇ ਹਾਂ। ਠੀਕ ਹੈ, ਦੂਸਰੀ ਗੱਲ ਇਹ ਵੇ ਕਿ ਅਸੀਂ ਹੁਣ ਹਟਣ ਵਾਲੇ ਨਹੀਂ ਹੈ, ਜਦੋਂ ਲੱਗ ਜੂ ਪਏ ਆ ਇਸ ਪਾਸੇ ਤੇ ਫਿਰ ਠੀਕ ਹੈ। ਰਾਹ ਉਹ ਨਾ ਬਾਬਾ ਜੀ ਖਰਲ ਸਾਹਿਬ ਜਿਹੜੇ ਨੇ, ਰਾਏ ਮੁਹੰਮਦ ਖਾਨ ਨਾਸਰ ਖਰਲ ਸਾਹਿਬ ਨੇ ਆਖਿਆ ਸੀ ਕਿ ਇਨਸਾਨ ਟੁਰੇ ਨਾ ਟੁਰ ਕੇ ਰਾਹ ਬਣਦਾ। ਜਦੋਂ ਤੁਸੀਂ ਟੁਰ ਪਏ ਹੋ ਨਾ, ਜਿਹੜੇ ਰਾਹ ਬਣੇ ਨੇ ਨਾ ਮੇਰੇ ਤੁਰਿਆ ਬਣੇ ਨੇ, ਫਿਰ ਬਾਅਦ ਚੋਂ ਰਾਹ ਬਣ ਗਏ ਨੇ। ਪਹਿਲੋਂ ਕੱਚੇ ਰਾਹ, ਕੱਚੀਆਂ ਜਗ੍ਹਾ, ਕੱਚੀ ਮਿੱਟੀ ਸੀ ਤੇ ਉਹ ਟੁਰ ਕੇ ਰਾਹ ਬਣੇ। ਹੁਣ ਅਸੀਂ ਟੁਰ ਪਏ ਆ ਤੇ ਰਾਹ ਵੀ ਜਿਹੜੇ ਨਾਲ ਬਣਦੇ ਜਾਣਗੇ ਤੇ ਮਾਲਕ ਜਿਹੜਾ ਉਹ ਦਰਵਾਜ਼ੇ ਵੀ ਖੋਲਦਾ ਜਾਏਗਾ। ਤੇ ਮਿਲਨੇ ਆ ਇਨਸ਼ਾਅੱਲਾ